ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ ਤੇ ਮੈਂ ਜਾਨੀ ਕਿ ਅਜੇਪਾਲ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿੱਦਾਂ ਕਿ ਦੋਸਤੋ ਤੁਹਾਨੂੰ ਪਤਾ ਹੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਹੁੰਨੇ ਆ। ਕੁਝ ਵੀਡੀਓਜ਼ ਆਪਾਂ ਸੋਸ਼ਲ ਮੀਡੀਆ ਤੋਂ ਲੈਣੇ ਹੁੰਨੇ ਆ, ਉਹਨਾਂ ਤੇ ਆਪਾਂ ਡਿਸਕਸ਼ਨ ਕਰਦੇ ਹੁੰਨੇ ਆ। ਜਿੱਦਾਂ ਕਿ ਕਹਿੰਦੇ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਸੋ ਆਪਾਂ ਜਿੱਦਾਂ ਵੀਡੀਓਜ਼ ਦੇਖਦੇ ਹੁੰਨੇ ਆ ਕਈ ਵਾਰ ਆਪਾਂ ਉਹਨਾਂ ਦਾ ਸਿਰਫ ਇੱਕੋ ਹੀ ਪਹਿਲੂ ਵਿਚਾਰਦੇ ਆ। ਸੋ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਹਲਕੀਆਂ ਫੁਲਕੀਆਂ ਵੀਡੀਓ ਲੈ ਕੇ ਤੁਹਾਡੇ ਨਾਲ ਉਹਨਾਂ ਦੇ ਵਿਚਾਰ ਕੀਤਾ ਜਾਵੇ, ਉਹਨਾਂ ਦਾ ਦੂਜਾ ਪਹਿਲੂ ਵੀ ਵਿਚਾਰਿਆ ਜਾਵੇ। ਸੋ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅੱਜ ਆਪਣਾ ਸਾਥ ਦੇ ਰਹੇ ਨੇ ਦਲਜੀਤ ਸਿੰਘ ਜੀ। ਤੇ ਸਭ ਤੋਂ ਪਹਿਲਾਂ ਦਲਜੀਤ ਭਾਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਤੇ ਜਿੱਦਾਂ ਕਿ ਮੈਂ ਸਰੋਤਿਆਂ ਨੂੰ ਦੱਸਿਆ ਵੀ ਆਪਾਂ ਹਲਕੀਆਂ ਫੁਲਕੀਆਂ ਵੀਡੀਓ ਤੇ ਉਹਨਾਂ ਦੇ ਗੱਲਾਂ ਕਰਦੇ ਹੁੰਦੇ, ਤੇ ਅੱਜ ਇੱਕ ਮੈਂ ਥੋੜੀ ਜਿਹੀ ਗੱਲ ਐਡ ਕੀਤੀ ਕਿ ਜਿੱਦਾਂ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਜਾਂ ਮੈਂ ਸੋਚਿਆ ਵੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ। ਆਪਾਂ ਵੀਡੀਓਜ਼ ਦੇਖਦੇ ਕਿ ਵੀ ਆਪਾਂ ਉਹਨਾਂ ਨੂੰ ਹਲਕੇ ਫੁਲਕੇ ਚ ਲੈ ਕੇ ਹੀ ਛੱਡ ਦਿੰਨੇ ਆ ਤੇ ਵੀ ਉਹਦਾ ਦੂਜਾ ਪਹਿਲੂ ਵੀ ਆਪਾਂ ਨੂੰ ਵਿਚਾਰਨਾ ਚਾਹੀਦਾ। ਪਰ ਇਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਪਹਿਲਾਂ ਮੌਸਮ ਦਾ ਥੋੜਾ ਹਾਲ ਸੁਣਾਓ ਵੀ ਕਿੱਦਾਂ ਠੰਡ ਤੋਂ ਬਚੇ ਜੀ। ਮੌਸਮ ਇਦਾਂ ਕਿ ਅਜੇਪਾਲ ਜੀ ਜ਼ਿਆਦਾਤਰ ਆਪਣੇ ਜਿਹੜੇ ਦਰਸ਼ਕ ਆ ਹਾਂਜੀ ਉਹ ਅਜੇ ਬਹੁਤ ਗਰਮੀ ਵਿੱਚ ਰਹਿ ਰਹੇ ਆ ਜੀ। ਤੇ ਆਪਣੇ ਜਿਹੜੇ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੇ ਵਿੱਚ ਦਰਸ਼ਕ ਸਾਨੂੰ ਇੰਡੋਜ਼ ਟੀਵੀ ਦੇ ਰਾਹੀਂ ਦੇਖ ਰਹੇ ਆ ਜੀ, ਉਹਨਾਂ ਨੂੰ ਪਤਾ ਵੀ ਠੰਡ ਬਹੁਤ ਹੋ ਗਈ ਆ ਜੀ। ਤੇ ਆਸਟ੍ਰੇਲੀਆ ਵਿੱਚ ਤਾਂ ਠੰਡ ਬਹੁਤ ਪੈ ਰਹੀ ਆ, ਦੇਖ ਰਹੇ ਹੋਣੇ ਸਾਡੇ ਕੱਪੜਿਆਂ ਤੋਂ ਹਨਾ। ਤੇ ਖਾਸ ਤੌਰ ਤੇ ਜਿਹੜੇ ਹੁਣ ਯੂਰਪ ਦੇ ਵਿੱਚ ਬੈਠੇ ਆ ਜਾਂ ਇੰਡੀਆ ਵਿੱਚ ਬੈਠੇ ਆ, ਉਹ ਸਾਡਾ ਮਜ਼ਾਕ ਵੀ ਉਡਾ ਰਹੇ ਹੋਣੇ ਆ ਬਈ ਇਹ ਬੰਦੇ ਦੇਖੋ ਜੀ ਗਰਮੀਆਂ ਦੇ ਵਿੱਚ ਇਦਾਂ ਦੇ ਕੱਪੜੇ ਪਾਈ ਫਿਰਦੇ ਆ, ਇਹਨਾਂ ਨੂੰ ਕੀ ਪਾਲਾ ਚੜਿਆ ਇਹਨਾਂ ਨੂੰ ਕੀ ਪਾਲਾ ਚੜਿਆ ਆ ਨਾ। ਤੇ ਖੈਰ ਠੰਡ ਦਾ ਅਸੀਂ ਆਨੰਦ ਮਾਣ ਰਹੇ ਆ। ਵੈਸੇ ਜ਼ਿਆਦਾ ਠੰਡ ਜਿਹੜੀ ਔਖੀ ਵੀ ਕਰਦੀ ਆ, ਅੱਜ ਕਾਫੀ ਠੰਡ ਆਸਟ੍ਰੇਲੀਆ ਦੇ ਵਿੱਚ ਪਈ ਆ। ਤੇ ਉਧਰ ਯੂਰਪ ਦੀ ਆਪਾਂ ਗੱਲ ਕਰੀਏ, ਉੱਥੇ ਕਾਫੀ ਗਰਮੀ ਵੱਧ ਗਈ ਆ, 44 45 ਫਰਾਂਸ ਦੇ ਵਿੱਚ ਇਟਲੀ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ। ਤੇ ਆਪਣੇ ਇੰਡੀਆ ਦੀਆਂ ਤਾਂ ਕਿਆ ਹੀ ਬਾਤਾਂ ਆ ਹਨਾ। ਤੇ ਜਿੱਦਾਂ ਕਹਿ ਲਓ ਵੀ ਹਾੜ ਦਾ ਮਹੀਨਾ ਇਹ ਤਾਂ ਬੜਾ ਜਿੱਦਾਂ ਕਹਿ ਲਓ ਵੀ ਖਤਰਨਾਕ ਮਹੀਨਾ ਹੁੰਦਾ। ਤੇ ਗਰਮੀ ਜਿਹੜੀ ਆ ਕਾਫੀ ਹੁਣ ਪੈ ਰਹੀ ਆ। ਮੈਂ ਭਾਜੀ ਜਿੱਦਾਂ ਠੰਡ ਦੀ ਆਪਾਂ ਗੱਲ ਕਰ ਰਹੇ ਆ, ਮੈਂ ਜਿੱਦਾਂ ਆਪਣਾ ਏਰੀਆ ਦਰੀਪਸਵਿਚ ਵਾਲੀ ਸਾਈਡ ਹੈ। ਹਾਂਜੀ ਜਦੋਂ ਮੈਂ ਆਇਆ ਸੀ, ਮੈਂ ਕਾਲਜ ਪੜ੍ਹਦਾ ਹੁੰਦਾ ਸੀ ਤੇ ਮੈਨੂੰ ਜਦੋਂ ਸ਼ੈਫ ਨੇ ਦੇਖਿਆ ਵੀ ਅੱਛਾ ਮੈਂ ਨਾਰਥ ਸਾਈਡ ਜਾਂਦਾ ਹੁੰਦਾ ਸੀ ਪੜ੍ਹਨ ਵਾਸਤੇ ਹਨ, ਤੇ ਉਹਨੇ ਕਿਹਾ ਅੱਛਾ ਤੂੰ ਇਪਸਵਿਚ ਤੋਂ ਆਉਣਾ। ਤੇ ਇੱਧਰ ਹਮੇਸ਼ਾ ਹੀ ਹੁੰਦਾ, ਮਤਲਬ ਦੇਖੋ ਜੇ ਸਿਰਫ ਕਿ ਆਸਟ੍ਰੇਲੀਆ ਤਾਂ ਬਹੁਤ ਵੱਡਾ ਵੀ ਤਾਪਮਾਨ ਦਾ ਜਿੱਦਾਂ ਇੱਕ ਸਟੇਟ ਦਾ ਦੂਜੇ ਨਾਲੋਂ ਫਰਕ ਹੁੰਦਾ, ਪਰ ਇੱਥੇ ਹੀ ਮਤਲਬ ਨਾਰਥ ਦਾ ਸਾਡੀ ਸਾਈਡ ਦਾ ਇੱਧਰ ਦਾ ਫਰਕ ਹੈ। ਜਦੋਂ ਠੰਡ ਹੁੰਦੀ ਆ ਤਾਂ 2-3 ਡਿਗਰੀ ਇੱਧਰ ਵੱਧ ਹੁੰਦੀ ਆ ਠੰਡ ਸਾਡੇ ਵੱਲ, ਬਿਲਕੁਲ। ਤੇ ਜਦੋਂ ਗਰਮੀ ਹੁੰਦੀ ਆ ਉਦੋਂ ਗਰਮੀ 1-2 ਡਿਗਰੀ ਵੱਧ ਹੁੰਦੀ। ਤੇ ਅਜੇਪਾਲ ਜੀ ਚਲੋ ਤੁਸੀਂ ਇਹ ਗੱਲ ਕੀਤੀ ਆ, ਆਪਣੇ ਇੱਕ ਭਾਦੋਂ ਦਾ ਮਹੀਨਾ ਆਉਂਦਾ ਦੇਸੀ ਮਹੀਨਿਆਂ 'ਚ। ਹਾਂਜੀ ਹਾਂਜੀ। ਤੇ ਭਾਦੋਂ ਦੇ ਮਹੀਨੇ ਦਾ ਕਹਿੰਦੇ ਹੁੰਦੇ ਵੀ ਬੰਨੇ ਨਾ ਬੰਨਾ ਛੱਡ ਦਿੰਦਾ, ਇਹ ਇੱਕ ਗੱਲ ਕਹੀ ਜਾਂਦੀ ਆ। ਉਹਦੇ ਵਿੱਚ ਕੀ ਹੁੰਦਾ ਵੀ ਐਸ ਪਿੰਡ ਮੀਂਹ ਪੈਂਦਾ ਹੁੰਦਾ ਤੇ ਨਾਲ ਦੇ ਪਿੰਡ ਪੈਂਦਾ ਨਹੀਂ ਹੁੰਦਾ। ਭਾਦੋਂ ਦੇ ਸ਼ਰਾਟੇ ਜਿਹਨੂੰ ਕਹਿੰਦੇ ਆ, ਉਹ 'ਚ ਸ਼ਰਾਟੇ ਇਦਾਂ ਪੈਂਦੇ ਆ, ਬੱਦਲ ਬੜੇ ਟੁੱਟਵੇਂ ਜਿਹੇ ਆਉਂਦੇ ਆ ਤੇ ਉਹ ਆ ਕੇ ਕਈ ਵਾਰੀ ਇੱਧਰਲੇ ਪਾਸੇ ਨਾਲ ਦੇ ਘਰ ਪੈ ਰਿਹਾ ਹੁੰਦਾ, ਇੱਧਰਲੀ ਗਲੀ 'ਚ ਦੂਏ ਪਾਸੇ ਪੈ ਨਹੀਂ ਰਿਹਾ ਹੁੰਦਾ, ਇਦਾਂ ਦਾ ਮੀਂਹ ਹੁੰਦਾ। ਤੇ ਮੈਨੂੰ ਲੱਗਦਾ ਵੀ ਖਾਸ ਬ੍ਰਿਸਬੇਨ ਦਾ ਇਹ ਤਾਂ ਰਹਿੰਦਾ ਹੀ ਭਾਦੋਂ ਆ। ਇੱਥੇ ਨਾਲ ਦੇ ਸਵਰਬ ਵਿੱਚ ਜਿਹੜਾ ਮੀਂਹ ਪਿਆ ਹੁੰਦਾ ਆ, ਆਪਣੇ ਜਿਹੜਾ ਆ ਬਿਲਕੁਲ ਡਰਾਈ ਲੱਗੀ ਹੁੰਦੀ ਆ, ਬਹੁਤ ਸਾਰੇ ਇਦਾਂ ਹੁੰਦੀ ਆ। ਤੇ ਟੈਂਪਰੇਚਰ ਦਾ ਜਿੱਦਾਂ ਤੁਸੀਂ ਕਿਹਾ ਵੀ ਹਰ ਦੂਜੇ ਤੀਜੇ ਸਵਰਬ ਦੇ ਉੱਤੇ 1 ਡਿਗਰੀ 2 ਡਿਗਰੀ ਇਹ ਵੀ ਡਿਪੈਂਡ ਕਰਦਾ ਵੀ ਉੱਥੇ ਜਿੱਥੇ ਹੁਣ ਜ਼ਿਆਦਾ ਬਿਲਡਿੰਗਸ ਬਣ ਗਈਆਂ ਉੱਥੇ ਜ਼ਿਆਦਾ ਟੈਂਪਰੇਚਰ ਹਾਈ ਆ, ਥੋੜਾ ਜਿਹਾ ਜਿਹੜਾ ਕੰਟਰੀ ਸਾਈਡ ਆ ਉੱਥੇ ਜਿਹੜਾ ਲੋ ਆ ਉਹ ਰਹਿੰਦਾ ਜੀ। ਤਾਂ ਦਰਸ਼ਕੋ ਇਹ ਸੀ ਥੋੜੀਆਂ ਹਲਕੀਆਂ ਫੁਲਕੀਆਂ ਗੱਲਾਂ। ਪਹਿਲਾਂ ਅਸੀਂ ਥੋੜੀ ਤੁਹਾਨੂੰ ਮੌਸਮ ਦੀ ਜਾਣਕਾਰੀ ਦਿੱਤੀ ਕਿ ਮੌਸਮ ਬਦਲ ਜਾਣਾ, ਆਸਟ੍ਰੇਲੀਆ ਦੇ ਵਿੱਚ ਠੰਡ ਹੈ। ਸੋ ਤੇ ਕਰੀਏ ਫਿਰ ਆਪਾਂ ਵੀਡੀਓਜ਼ ਬਾਰੇ ਚਰਚਾ। ਬਿਲਕੁਲ। ਤੇ ਪਹਿਲਾਂ ਵੀਡੀਓ ਇੱਕ ਦੇਖਦੇ ਹਾਂ। ਹਾਂਜੀ ਸਭ ਤੋਂ ਪਹਿਲਾਂ ਦਰਸ਼ਕੋ ਤੁਹਾਨੂੰ ਇੱਕ ਅਸੀਂ ਵੀਡੀਓ ਦਿਖਾਉਂਦੇ ਹਾਂ ਤੇ ਫਿਰ ਆਪਾਂ ਕਰਦੇ ਹਾਂ ਉਸ ਤੇ ਚਰਚਾ। ਦੇਖੀ ਭਾਜੀ ਵੀਡੀਓ ਫਿਰ। ਜੀ ਬਿਲਕੁਲ ਜੀ। ਜੀ ਅਜੇਪਾਲ ਜੀ। ਹਾਂਜੀ ਭਾਜੀ ਕੀ ਵਿਚਾਰ ਨੇ ਜਿਹੜੀ ਤੁਹਾਨੂੰ ਵਿਖਾਈ ਵਿਚਾਰ? ਚਲੋ ਇਹ ਵੀਡੀਓ ਜਿਹੜੀ ਆ ਦੇਖਿਆ ਹੋਣਾ ਤੁਸੀਂ ਵੀ ਬੱਸ ਦੇ ਉੱਤੇ ਜਿਹੜੇ ਬੱਚੇ ਆ ਬੈਠੇ ਆ, ਖਾਸ ਤੌਰ ਤੇ ਟੀਨੇਜਰ, ਇਹ ਉਮਰੇ ਇਦਾਂ ਦੀ ਆ, ਇਹਨੂੰ ਬਾਲਗਪਨ ਅਵਸਥਾ ਕਹਿੰਦੇ ਆ। ਤੇ ਬਾਲਗਪਨ ਅਵਸਥਾ ਦੀ ਖਾਸੀਅਤ ਇਹ ਆ ਵੀ ਇੱਕ ਤਾਂ ਬਲੱਡ ਪ੍ਰੈਸ਼ਰ ਥੋੜੀ ਜਿਹਾ ਹਾਈ ਰਹਿੰਦਾ ਇਸ ਉਮਰ 'ਚ ਹਨਾ। ਤੇ ਇਹਦੇ ਵਿੱਚ ਡਿਸੀਜਨ ਮੇਕਿੰਗ ਜਿਹੜੀ ਆ ਬੜੀ ਤਕੜਾ ਇੱਕ ਚੈਲੰਜ ਹੁੰਦਾ। ਹੁਣ ਇਹ ਦੇਖੋ ਦੇਖਿਆ ਨਹੀਂ ਜਾਣੀ ਰਿਜ਼ਲਟ ਦੀ ਬੰਦਾ ਇਸ ਉਮਰ ਦੇ ਵਿੱਚ ਪਰਵਾਹ ਨਹੀਂ ਕਰਦਾ ਵੀ ਰਿਜ਼ਲਟ ਕੀ ਨਿਕਲਣਾ, ਪਰ ਇਹ ਇੱਕ ਦਿਖਾਣ ਤੇ ਆ, ਸਾਨੂੰ ਦੱਸਿਆ ਵੀ ਨਹੀਂ ਜਾਂਦਾ, ਸਾਨੂੰ ਸਿਖਾਇਆ ਵੀ ਨਹੀਂ ਜਾਂਦਾ, ਅਸੀਂ ਇਹਨਾਂ ਚੀਜ਼ਾਂ ਨੂੰ ਫਨ ਲੈਂਦੇ ਆ। ਪਰ ਇਹ ਬੜੀਆਂ ਖਤਰਨਾਕ ਆ। ਹੁਣ ਜਿੱਦਾਂ ਤੇ ਦੇਖ ਲਓ ਵੀ ਜਿੱਦਾਂ ਡਿੱਗੇ ਆ, ਉਹ ਸੱਟਾਂ ਹੀ ਬਹੁਤ ਲੱਗੀਆਂ ਹੋਣੀਆਂ ਹਨਾ। ਤੇ ਪਰ ਅਸੀਂ ਫਨ ਲੈਂਦੇ, ਪਰ ਇਹ ਇੱਕ ਘਟਨਾ ਆ ਜਿੱਥੇ ਵਾਪਰ ਗਏ। ਕਹਾਵਤ ਵੀ ਪੰਜਾਬੀ ਚ ਹਾਸੇ ਦਾ ਮੜਾਸਾ ਬਣ ਜਾਂਦਾ। ਹਾਸੇ ਦਾ ਇਹ ਆਪਾਂ ਹਾਸੇ ਤੌਰ ਤੇ ਲੈ ਰਹੇ ਹਾਂ, ਪਰ ਤੁਸੀਂ ਜਾਓ ਕਿਤੇ ਡੇਰਿਆਂ ਵੱਲ ਨੂੰ ਜਾਂਦੀਆਂ ਤੁਸੀਂ ਦੇਖੋ, ਟਰਾਲੀਆਂ ਦੇ ਵਿੱਚ ਜਾਂਦੇ ਆ ਤੇ ਟਰਾਲੀਆਂ ਦਾ ਡਾਲਾ ਹੁੰਦਾ ਪਿੱਛੇ ਜਿਹੜਾ ਡਾਲਾ ਤੇ 4 ਵੀਲਰ
4 ਵੀਲਰ, ਜਦ ਕਿ ਟਰਾਲੀਆਂ 4 ਵੀਲਰ ਡਰਾਈਵ ਇਹ ਤਾਂ ਭਾਰ ਢੋਣ ਦੇ ਲਈ ਚੀਜ਼ਾਂ ਬਣਾਈਆਂ, ਇਹ ਬੰਦਿਆਂ ਲਈ ਨਹੀਂ ਬਣਾਈਆਂ ਗਈਆਂ। ਨਾ ਤੇ ਇਹਨਾਂ 'ਚ ਸ਼ੌਕਰ ਸਿਸਟਮ ਹੁੰਦਾ ਟਰਾਲੀ ਦੇ ਖਾਸ ਤੌਰ ਤੇ, ਹਨਾ, ਕਿੰਨਾ ਹੁਜਕਿਆਂ ਵਾਲਾ ਕੰਮ ਆ। ਉਹਦੇ ਵਿੱਚ ਬੈਠ ਕੇ ਲੋਕੀ ਡੇਰਿਆਂ ਤੇ ਜਾਂਦੇ ਆ, ਡਾਲੇ ਬਹੁਤ ਵਾਰੀ ਟੁੱਟਦੇ ਆ, ਬਹੁਤ ਮੌਤਾਂ ਵੀ ਜਿਹੜੀਆਂ ਆ ਹੋਈਆਂ। ਮੈਨੂੰ ਤਾਂ ਜਿਹੜੀ ਤੁਸੀਂ ਵਧੀਆ ਗੱਲ ਕੀਤੀ ਵੀ ਤਾਂ ਡਾਲਿਆਂ ਤੇ ਬਹਿ ਕੇ ਜਾਂਦੇ ਵੀ ਬੜਾ ਉਹ ਮਤਲਬ ਹਨਾ ਬਹੁਤ ਡੇਂਜਰਸ ਦੇਖ ਕੇ ਬੜੇ ਹੈਰਾਨਗੀ ਹੁੰਦੀ ਵੀ ਕਿੱਦਾਂ ਸਟਿਲ ਵੀ ਹਜੇ ਲੋਕ ਜਾਈ ਜਾਂਦੇ ਅਜੇ ਵੀ ਇੱਦਾਂ ਜਾਂਦੇ ਆ। ਚਲੋ ਜੇ ਆਪਾਂ ਪੁਰਾਣੀ ਗੱਲ ਕਰੀਏ ਵੀ 10 ਸਾਲ ਪਹਿਲਾਂ ਦੀ ਗੱਲ ਕਰੀਏ, 15 ਸਾਲ ਪਹਿਲਾਂ ਚਲ ਜਾਓ ਤੁਸੀਂ ਪਿੱਛੇ ਚਲੋ, ਵੀ ਜਾਂਦੇ ਸੀ ਉਦੋਂ ਕਹ ਲਓ ਕਿ ਇੰਨੀ ਨੌਲੇਜ ਨਹੀਂ ਸੀ, ਪਤਾ ਨਹੀਂ ਸੀ, ਪਰ ਹੁਣ ਤਾਂ ਨੈਟ ਦਾ ਜ਼ਮਾਨਾ ਆ ਗਿਆ, ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ, ਪਰ ਅਸੀਂ ਸਟਿਲ ਹਜੇ ਉਹੀ ਮਤਲਬ ਆਪਦੀ ਜਾਨ ਨੂੰ ਰਿਸਕ 'ਚ ਪਾਉਣ ਵਾਲੀ ਗੱਲ ਹੈ ਜੀ। ਅਜੇਪਾਲ ਜੀ ਚਲੋ ਗੱਲ ਤੇ ਹੋਰ ਕਰਦੇ ਆਪਾਂ, ਹਾਂਜੀ, ਕਿ ਜੇ ਟਰਾਲੀ ਦੀ ਆਪਾਂ ਗੱਲ ਕੀਤੀ ਵੀ ਡੇਰੇ ਨੂੰ ਜਾਣਾ, ਹਾਂਜੀ, ਤੁਹਾਡੇ ਕੋਲ ਕਾਰ ਖੜੀ ਆ, ਹਾਂਜੀ, ਕਾਰ ਚਾਰੇ ਤੁਹਾਡੇ ਕੋਲ ਬਹੁਤ ਵਧੀਆ ਖੜੀ ਆ, 4 ਵੀਲ ਡਰਾਈਵ ਖੜੀ ਕਾਰ, ਹਾਂਜੀ, ਪਰ ਜੋ ਤੁਸੀਂ ਡੇਰੇ ਤੇ ਜਾਣਾ ਤੁਸੀਂ ਪ੍ਰੈਫਰ ਕਰਨਾ ਵੀ ਇਹ ਟਰਾਲੀ ਸੁਖਣੀ ਆ। ਤੁਸੀਂ ਟਰਾਲੀ ਦੇ ਵਿੱਚ ਨਾਲ ਦੇ ਬੰਦਿਆਂ ਨੂੰ ਵੀ ਲੈ ਕੇ ਜਾਣਾ, ਜਾਨੀ ਟਰਾਲੀ ਵਿੱਚ ਜਾਣਾ ਇੱਕ ਸ਼ਰਧਾ ਦਾ ਸੂਚਕ ਬਣਾ ਲਿਆ, ਉਹਦੇ ਵਿੱਚ ਬਹਿਣ ਦਾ, ਪਰ ਉਹ ਇੱਕ ਖਤਰਾ ਆ, ਕਿਸੇ ਵੇਲੇ ਵੀ ਟੱਕਰ ਹੋ ਗਈ ਆ, ਸਾਡੇ ਸੇਫਟੀ ਕੋਈ ਨਹੀਂ, ਸਿੱਧਾ ਜਾ ਕੇ ਤੁਹਾਡੇ ਵਿੱਚ ਲੱਗਣਾ ਆ, ਟਰਾਲੀ ਪਲਟ ਗਈ, ਤੁਹਾਡਾ ਨਿਕਲਣ ਦਾ ਰਾਹ ਕੋਈ ਨਹੀਂ, ਹਨਾ। ਤੇ ਹੁੰਦੀਆਂ ਇਹ ਘਟਨਾਵਾਂ ਵਾਪਰਦੀਆਂ। ਬਿਲਕੁਲ ਬਿਲਕੁਲ। ਫਿਰ ਤੁਸੀਂ ਦੇਖੋ ਵੀ ਛੋਟੇ ਟੈਂਪੂ ਆ, ਛੋਟੇ ਹਾਥੀ, ਇਹ ਚੀਜ਼ਾਂ ਜਿਹੜੀਆਂ ਆ, ਬੰਦੇ ਦੇਖੋ ਉਹਦੇ ਵਿੱਚ ਤੂਣਿਓ ਹੁੰਦੇ ਆ, ਬਿਲਕੁਲ ਐਨ ਜਿੱਦਾਂ ਕਹਿ ਲਓ ਨੂੜਿਓ ਹੁੰਦੇ ਆ। ਹੁਣ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਟਰਾਲੀ ਦੇ ਵਿੱਚ ਬੈਠ ਕੇ ਜਿੱਦਾਂ ਸ਼ਰਧਾ ਹੀ ਨਹੀਂ ਆਪਣੀ ਦਿਖਾਈ ਜਾਂਦੀ, ਇਦਾਂ ਹੀ ਮਕਾਨ ਜਿਹੜੀ ਆ ਉਹ ਟਰਾਲੀ ਵਿੱਚ ਜਾਣੀ ਕਿਹਾ ਜਾਂਦਾ ਵੀ ਜੇ ਟਰਾਲੀ ਵਿੱਚ ਜਾਣਗੇ ਤਾਂ ਸ਼ਾਇਦ ਜ਼ਿਆਦਾ ਅਫਸੋਸ ਹੋ ਜਾਂਦਾ, ਜ਼ਿਆਦਾ ਖਰਿਆ ਦੁੱਖ ਦਿਖਾਇਆ ਜਾਂਦਾ, ਹਨਾ। ਪਰ ਉਹ ਵੀ ਡੇਂਜਰਸ ਆ। ਪਰ ਉਹ ਜਿਹੜੇ ਲੋਕ ਆ ਉਹ ਆਪਣੀ ਲਾਈਫ ਜਿਹੜੀ ਆ ਉਹ ਬੜੀ ਡੇਂਜਰ ਦੇ ਵਿੱਚ ਪਾ ਰਹੇ ਆ। ਉਹਨਾਂ ਨੂੰ ਚਾਹੀਦਾ ਇਹ ਆ ਵੀ ਜਿਹੜੇ ਸਾਧਨ ਬਣੇ ਆ ਬੰਦਿਆਂ ਦੇ ਵਾਸਤੇ, ਕਿਉਂਕਿ ਜਿੱਦਾਂ ਕਾਰਾਂ ਆ, ਬੱਸਾਂ ਆ, ਇਹਨਾਂ ਨੂੰ ਜਦੋਂ ਬਣਾਇਆ ਜਾਂਦਾ, ਉਹਨਾਂ ਨੂੰ ਇਸ ਚੀਜ਼ ਦੇ ਨਾਲ ਬਣਾਇਆ ਜਾਂਦਾ ਕਿ ਬੰਦੇ ਇਹਦੇ ਵਿੱਚ ਬੈਠਣ ਤਾਂ ਉਹਨਾਂ ਦੀ ਸੇਫਟੀ ਕਿੱਦਾਂ ਹੋਵੇ। ਟਰਾਲੀ ਨੂੰ ਇਸ ਕਰਕੇ ਨਹੀਂ ਬਣਾਇਆ ਜਾਂਦਾ ਵੀ ਇਹਦੇ ਵਿੱਚ ਬੰਦਾ ਵੀ ਕੋਈ ਬੈਠੇ, ਉਹਨੂੰ ਤਾਂ ਭਾਰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਲੱਦਣਾ ਆ। ਜੇ ਡਿੱਗ ਵੀ ਪਈ, ਉਹਨਾਂ ਨੂੰ ਇਹ ਨਹੀਂ ਫਰਕ ਹੋਣਾ ਵੀ ਜੇ ਡਿੱਗ ਵੀ ਪਈ ਆ ਤਾਂ ਕਿਸੇ ਨੂੰ ਬਚਾਉਣਾ ਵੀ ਆ। ਤੇ ਇਸ ਕਰਕੇ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਛੱਤ ਦੇ ਉੱਤੇ, ਬੱਸਾਂ ਦੇ ਉੱਤੇ, ਇੱਕ ਸਾਡੇ ਸਮੱਸਿਆ ਇਹ ਆ ਕਿ ਆਬਾਦੀ ਬਹੁਤ ਆ। ਸਾਡੀਆਂ ਜਿੰਨੀਆਂ ਵੀ ਜ਼ਿਆਦਾ ਸਮੱਸਿਆਵਾਂ ਆ ਉਹਦਾ ਕਾਰਨ ਇੱਕੋ ਇੱਕ, ਬਹੁਤ ਵਧੀਆ ਦੇਸ਼ ਆ, ਵਧੀਆ ਕੰਮ ਵੀ ਚੱਲ ਰਹੇ ਆ, ਪਰ ਆਬਾਦੀ ਜਿਹੜੀ ਇੰਨੀ ਜ਼ਿਆਦਾ ਆ, ਉਨੀਆਂ ਸਹੂਲਤਾਂ ਹੈ ਨਹੀਂ। ਹੁਣ ਕਈ ਵਾਰੀ ਇੱਕ ਬੱਸ ਜਾਣੀ ਹੁੰਦੀ ਆ, ਠੀਕ ਆ, ਜਿੱਦਾਂ ਹੁਣ ਮੰਨ ਲਓ ਕਿ ਕਾਲਜ ਦੇ ਬੱਚੇ ਆ, ਹਨਾ, ਬੱਸ ਜਾਣੀ ਹੁੰਦੀ ਆ ਤੇ ਇੱਕੋ ਟਾਈਮ ਹੁੰਦਾ, ਹਨਾ, ਤੇ ਉਹਦੇ ਵਿੱਚ ਸਵਾਰੀਆਂ ਜਿਹੜੀਆਂ ਆ ਤੇ ਜਿਹੜੇ ਪਾਸ ਵਾਲੇ ਹੁੰਦੇ ਆ ਉਹਨਾਂ ਨੂੰ ਜਿਹੜੇ ਬੱਸ ਕੰਡਕਟਰ ਆ ਜਾਂ ਡਰਾਈਵਰ ਆ ਉਹ ਪਹਿਲੇ ਕਹਿੰਦੇ ਉੱਪਰ ਚੜੋ, ਤੁਸੀਂ ਤਾਂ ਮੌਤ ਵਾਲੇ ਪ੍ਰੋਬਲਮ ਉਹਨਾਂ ਕੰਟਰੀਆਂ 'ਚ ਜ਼ਿਆਦਾ, ਜਿੱਦਾਂ ਕਹ ਲਓ ਆਪਣੀ ਕੰਟਰੀ ਜਾਂ ਹੋਰ ਵੀ ਜਿਹੜੀਆਂ ਹਜੇ ਡਿਵੈਲਪ ਹੋ ਰਹੀਆਂ, ਮਤਲਬ ਜਾਂ ਕਹ ਲਓ ਕਿ ਜਿਨ੍ਹਾਂ ਦੇ ਪਿੱਛੇ ਏਡ ਹੀ ਨਹੀਂ ਲੱਗਦਾ, ਡਿਵੈਲਪ ਨਹੀਂ ਹੋਈਆਂ, ਹਜੇ ਤਰੱਕੀ ਦੇ ਰਾਹ ਤੇ ਡਿਵੈਲਪਿੰਗ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਜ਼ਿਆਦਾ, ਹਨਾ ਜੀ। ਬਿਲਕੁਲ। ਅਕਸਰ ਮੈਨੂੰ ਮੌਕਾ ਮਿਲਿਆ ਕਰੀ ਬੰਬੇ ਜਾਣ ਦਾ ਜੀ, ਤੇ ਆਪਣੇ ਦਰਸ਼ਕਾਂ ਨੂੰ ਪਤਾ ਹੋਊਗਾ ਉੱਥੇ ਟ੍ਰੇਨ ਦਾ ਸਫ਼ਰ ਕਰਨ ਦਾ ਵੀ ਜੀ ਸਭ ਤੋਂ ਵਧੀਆ, ਯਾਨੀ ਟ੍ਰੇਨ 'ਚ ਜ਼ਿਆਦਾ ਸਫ਼ਰ ਕਰਦੇ ਲੋਕਲ। ਉੱਥੇ ਭਾਜੀ ਤੁਸੀਂ ਸੁਣ ਕੇ ਹੈਰਾਨ ਹੋਗੇ, ਮਤਲਬ ਮੈਂ ਅੱਖੀਂ ਦੇਖਿਆ ਸਾਰਾ ਕੁਝ, ਤੇ ਕਾਫੀ 6 ਮਹੀਨੇ ਰਿਹਾ ਮੈਂ ਉੱਥੇ ਵੀ। ਟ੍ਰੇਨ ਤੇ ਜਦੋਂ ਜਾਣਾ ਤੇ ਇੱਕਦਮ ਜਿਵੇਂ ਪਲੇਟਫਾਰਮ ਭਰ ਜਾਂਦਾ, ਹਨਾ, ਤਾਂ ਫਿਰ ਜਿਵੇਂ ਟ੍ਰੇਨ ਆਉਂਦੀ ਆ ਵੀ ਜਿਹੜੇ ਉਤਰ ਗਏ, ਜਿਹੜੇ ਚੜ ਗਏ ਰਹਿ ਗਏ, ਹਨਾ, ਤੇ ਪਰ ਜਿਵੇਂ ਉਹ ਟ੍ਰੇਨ ਜਾ ਰਹੀ ਆ, ਬੰਦੇ ਬਾਹਰ ਲਮਕੇ ਪਏ ਆ, ਤੇ ਉਹ ਹੁਣ ਜਦੋਂ ਬਿਜਲੀ ਤੇ ਟ੍ਰੇਨ ਚੱਲਦੀ ਕਿੰਨੀ ਫਾਸਟ ਜਾਂਦੀ ਆ, ਤੇ ਉਹ ਮਤਲਬ ਬੜਾ ਰਿਸਕੀ ਕੰਮ ਹੈ, ਬਹੁਤ ਰਿਸਕੀ ਆ, ਮਤਲਬ ਇਦਾਂ ਹੀ ਚੱਲੀ ਜਾਂਦਾ ਬਸ ਜੀ। ਬਿਲਕੁਲ। ਤੇ ਕਿਉਂਕਿ ਆਬਾਦੀ ਹੁਣ ਉਹ ਕਿੰਨੇ ਸਟੇਸ਼ਨ ਭਰੇ ਪਏ ਆ, ਉੱਥੇ ਲੋਕਲ ਟ੍ਰੇਨ ਦਾ ਇਹ ਹਾਲ ਆ, ਜਿਹੜੀਆਂ ਲੋਕਲ ਟ੍ਰੇਨ ਚੱਲਦੀਆਂ, ਕਿਉਂਕਿ ਆਵਾਜਾਈ ਦਾ ਸਾਧਨ ਆ, ਬਾਹਰ ਟ੍ਰੈਫਿਕ ਇੰਨਾ ਜ਼ਿਆਦਾ ਆ ਕਿ ਲੋਕੀ ਪ੍ਰੈਫਰ ਕਰਦੇ ਆ ਟ੍ਰੇਨ ਨੂੰ। ਬਹੁਤ ਵਧੀਆ ਚੀਜ਼ ਤਾਂ ਹੈਗੀ। ਹੁਣ ਉੱਥੇ ਗਵਰਨਮੈਂਟ ਵੀ ਕੀ ਕਰੇ, ਚਾਹੇ 15-20 ਮਿੰਟ ਬਾਅਦ ਟ੍ਰੇਨ ਆਈ ਜਾਂਦੀ ਆ, ਪਰ ਜਨਸੰਖਿਆ ਹੀ ਇੰਨੀ ਜ਼ਿਆਦਾ ਆ, ਉਹਨਾਂ ਨੂੰ ਕਾਹਲੀ ਵੀ ਹੈਗੀ ਆ ਕੰਮਾਂ ਕਾਰਾਂ ਦੀ, ਤੁਸੀਂ ਸਟੇ ਕਰ ਨਹੀਂ ਸਕਦੇ, ਤੁਹਾਨੂੰ ਜਿਹੜਾ ਆ ਕਰਨਾ ਪੈਂਦਾ। ਹੁਣ ਉਹ ਜਿਹੜੀ ਕਈ ਵਾਰੀ ਤਾਂ ਮਜਬੂਰੀ ਹੁੰਦੀ, ਕਈ ਵਾਰੀ ਅਸੀਂ ਫਨ ਲਈ ਹਨਾ, ਪਰ ਜਿਹੜੀ ਮਜਬੂਰੀ ਆ ਉਹ ਵੀ ਜਾਨ ਤੋਂ ਉੱਤੇ ਨਹੀਂ ਹੁੰਦੀ। ਜਾਨ ਤੋਂ ਉੱਪਰ ਤਾਂ ਕੁਝ, ਜਾਨ ਤੋਂ ਉੱਤੇ ਕੋਈ, ਜੇ ਬਾਅਦ ਚ ਪਛਤਾਉਣ ਨਾਲੋਂ ਪਹਿਲਾਂ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਜਿਹੜਾ ਆ ਰੱਖਣਾ ਚਾਹੀਦਾ ਕਿ ਅਸੀਂ ਜਿਹੜੇ ਬਈ ਆਪਣੀ ਜਾਨ ਜਿਹੜੀ ਆ, ਆਪਣੀ ਜਾਨ ਨੂੰ ਵੀ ਨਾ ਜੋਖਮ ਚ ਪਾਈਏ, ਦੂਜੀ ਦੀ ਜਾਨ ਨੂੰ ਵੀ ਬਚਾਈਏ। ਹੁਣ ਦੇਖੋ ਆਪਾਂ ਜਿੱਦਾਂ ਜਿਹੜੀ ਆਪਾਂ ਵੀਡੀਓ ਦਿਖਾਈ ਆ ਦਰਸ਼ਕਾਂ ਨੂੰ ਨਾ, ਵੀ ਉਹ 2 ਜਣੇ ਕੇ ਮੋਟਰਸਾਈਕਲ ਤੇ ਜਾ ਰਹੇ ਆ, ਤੇ ਬੱਸ ਉੱਪਰੋਂ ਛੱਤ ਜਿੱਦਾਂ ਭਰੀ ਹੋਈ ਆ, ਉਹ ਇੱਕਦਮ ਉਹਨਾਂ ਨੇ ਮੋਟਰਸਾਈਕਲ ਦੀ ਬ੍ਰੇਕ ਮਾਰਤੀ ਤੇ ਉਹਨੇ ਬੱਸ ਜਿੱਦਾਂ ਇੱਕਦਮ ਰੋਕੀ, ਤੋਂ ਜਦੋਂ ਝਟਕਾ ਲੱਗਾ ਤਾਂ ਸਾਰੇ ਜਣੇ ਗਿਆ ਜੀ। ਇਹ ਤਾਂ ਚਲੋ ਉਹਨੇ ਲਾਤੀ, ਬ੍ਰੇਕ ਲਾਤੀ, ਇੱਕ ਇਸ਼ੂ ਹੋਇਆ। ਬਿਜਲੀ ਦੀਆਂ ਤਾਰਾਂ ਬਹੁਤ ਨੇੜੇ ਹੁੰਦੀਆਂ ਆਪਣੇ, ਜਿੱਦਾਂ ਹੁਣ ਉੱਪਰ ਬੈਠੇ ਆ, ਜਿਹੜਾ ਇੱਕ ਪਿੱਛੇ ਮੋਹਲੇ ਨੂੰ ਤੇ ਚਲੋ ਦੱਸ ਗਿਆ ਉਹ ਸਿਰ ਆਪਣਾ ਨੀਵਾਂ ਕਰ ਲੂ, ਉਹ ਕਿਸੇ ਨੂੰ ਦੱਸੂ ਨਹੀਂ, ਇੱਕਦਮ ਹੀ ਮੰਨ ਲਓ ਤਾਰ ਆ ਗਈ ਆ, ਕਿੰਨੇ ਬੰਦੇ ਉਹਨੇ ਲੈ ਕੇ ਆਉਣੇ ਆ। ਫਿਰ ਦਰਖਤ ਕਈ ਵਾਰੀ ਟਾਹਣੇ ਆਏ ਹੁੰਦੇ ਆ, ਟਾਹਣੇ ਆ ਕੇ ਤੁਹਾਡੇ ਸਿਰ 'ਚ ਵੱਜਣਗੇ। ਬੱਸ ਜਿਹੜੀ ਆ ਕਈ ਵਾਰੀ ਜਿਹੜੀ ਆ 50-60 ਦੀ ਸਪੀਡ ਤੇ ਜਾ ਰਹੀ ਹੁੰਦੀ ਆ, 70 ਤੇ ਇਦੋਂ ਜ਼ਿਆਦਾ ਵੀ ਹੋ ਸਕਦੀ ਆ, ਤੇ ਉੱਥੇ ਫਿਰ ਬਚਣ ਦਾ ਕੋਈ ਢੰਗ ਤਰੀਕਾ ਤੁਸੀਂ ਆਪ ਲਾ ਲਓ।
ਹਨਾ। ਤੇ ਇਸ ਕਰਕੇ ਜਿਹੜੇ ਆਵਾਜਾਈ ਦੇ ਜਿਹੜੇ ਸਾਧਨ ਆ ਜਾਂ ਜਿਹੜੇ ਰੂਲਸ ਰੈਗੂਲੇਸ਼ਨ ਸਾਡੇ ਬਣਾਏ ਆ, ਇਹਨਾਂ ਦੇ ਉੱਤੇ ਤਵੱਜੋ ਦੇਣੀ ਜਿਹੜੀ ਆ ਉਹ ਬੜੀ ਜ਼ਰੂਰੀ ਆ ਜੀ। ਦਰਸ਼ਕੋ, ਇੱਥੇ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਜਿਹੜੀ ਅਸੀਂ ਵੀਡੀਓ ਤੁਹਾਨੂੰ ਦਿਖਾਈ ਆ, ਸਾਡਾ ਸਿਰਫ ਮਕਸਦ ਇਹ ਹੀ ਆ ਵੀ ਜਿੱਦਾਂ ਗੱਲ ਕੀਤੀ ਵੀ ਹਾਸੇ ਦਾ ਮੜਾਸਾ ਬਣ ਜਾਂਦਾ, ਵੀ ਸਾਨੂੰ ਆਪਦੀ ਜਾਨ ਨੂੰ ਜੋਖਮ 'ਚ ਨਹੀਂ ਪਾਉਣਾ ਚਾਹੀਦਾ ਹਾਸੇ ਮਜ਼ਾਕ ਦਾ ਕਰਕੇ। ਸੋ ਸਾਨੂੰ ਅਸੀਂ ਜਿਹੜੇ ਫੇਸਬੁੱਕ ਤੇ ਵੀਡੀਓ ਦੇਖਦੇ ਆ, ਵਾਇਰਲ ਹੁੰਦੀਆਂ, ਠੀਕ ਆ, ਅਸੀਂ ਇੱਕ ਪੱਖ ਦੇਖਦੇ ਪਰ ਸਾਨੂੰ ਉਹਨਾਂ ਤੋਂ ਕੁਝ ਸਿੱਖਣਾ ਵੀ ਚਾਹੀਦਾ ਹੈ ਜੀ। ਬਿਲਕੁਲ ਜੀ ਜੀ। ਤੇ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਦੂਸਰੀ ਵੀਡੀਓ ਦੇ ਵੱਲ, ਤੇ ਫਿਰ ਆਪਾਂ ਉਸ ਤੇ ਕਰਾਂਗੇ ਚਰਚਾ। ਜੀ 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 ਬਾਈ ਜੀ, ਮੈਨੂੰ ਕਿਸੇ ਨੇ ਕਹਿਤਾ ਨਾ ਵੀ ਅਗਰ ਆਪਾਂ ਅੱਖਾਂ ਬੰਦ ਕਰਕੇ ਬੈਠਦੇ ਹਾਂ ਤਾਂ ਉਸ ਇਨਸਾਨ ਦੀ ਤਸਵੀਰ ਨਜ਼ਰ ਆਉਂਦੀ ਜਿਹਨੂੰ ਆਪਾਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ। ਤੇ ਬਾਈ ਮੈਂ ਵੀ ਕੋਸ਼ਿਸ਼ ਕੀਤੀ ਯਾਰ, ਬਾਈ ਮੈਨੂੰ ਨੀਂਦ ਆ ਗਈ, ਮੇਰੀ ਟ੍ਰੇਨ ਟੱਪ ਗਈ ਬਾਈ, ਹੁਣ ਪਤਾ ਨਹੀਂ ਕਦੋਂ ਕਹੂਗੀ ਯਾਰ, ਇੱਥੇ ਕੋਈ ਹੈ ਵੀ ਨਹੀਂ ਬਾਈ, ਮੈਂ ਇਕੱਲਾ ਹੀ। ਦੂਸਰੀ ਆਪਾਂ ਜੀ ਹੈ ਜੀ ਭਾਜੀ। ਤੇ ਹਾਂਜੀ ਜੀ ਇਹ ਤਾਂ ਇਹ ਜਿੱਦਾਂ ਕਹਿ ਲਓ ਵੀ ਹਾਸੇ ਦਾ ਮੜਾਸਾ ਜ਼ਰੂਰ ਬਣ ਗਿਆ ਬੰਦੇ ਦਾ, ਕਿਉਂਕਿ ਕਿਸੇ ਨੂੰ ਯਾਦ ਕਰ ਰਿਹਾ ਇਹ। ਹਾਂਜੀ ਹਾਂਜੀ। ਤੇ ਹੁਣ ਜਦ ਅੱਖਾਂ ਬੰਦ ਕੀਤੀਆਂ, ਉਹਨੇ ਉਹ ਕਹਿੰਦਾ ਕਿ ਅੱਖਾਂ ਬੰਦ ਕਰੋ ਤੇ ਮਤਲਬ ਆਪਣੇ ਪਿਆਰੇ ਦੀ ਯਾਦ ਆਉਂਦੀ, ਹਨਾ, ਜਿਹਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਜੇ ਉਹ ਯਾਦ ਆਉਂਦਾ। ਤੇ ਪਰ ਮੇਰੇ ਖਿਆਲ ਚ ਜਦੋਂ ਅੱਖਾਂ ਬੰਦ ਕਰੋ, ਠੀਕ ਹੈ ਕਿ ਮੈਡੀਟੇਸ਼ਨ ਵੀ ਕਹਿ ਸਕਦੇ ਆਪਾਂ ਇਹਨੂੰ, ਇੱਕ ਤਾਂ ਉਹ ਪੱਖ ਆ ਮਤਲਬ ਮੈਡੀਟੇਸ਼ਨ ਦਾ, ਪਰ ਇਹਦੇ ਚਲੋ ਆਪਾਂ ਜਿੱਦਾਂ ਫਨੀ ਗੱਲ ਕਰ ਰਹੇ ਹਾਂ, ਪਰ ਉਦਾਂ ਮੈਨੂੰ ਲੱਗਦਾ ਜਦੋਂ ਅੱਖਾਂ ਬੰਦ ਕਰੀਏ ਤੇ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਉਹ ਯਾਦ ਆਉਂਦਾ ਜਿਹੜੇ ਪੁੱਠੇ ਸਿੱਧੇ ਕੰਮ ਨਹੀਂ ਕੀਤੇ ਹੁੰਦੇ। ਜੇ ਤੁਸੀਂ ਮੈਡੀਟੇਸ਼ਨ ਵੀ ਕਰਨ ਬੈਠੋ ਤੇ ਤੁਹਾਡਾ ਇੱਕਦਮ ਧਿਆਨ ਲੱਗਦਾ ਨਹੀਂ, ਜਿਹੜੀ ਉਹ ਸਾਨੂੰ ਕਹਿੰਦੇ ਨਹੀਂ ਮਤਲਬ ਜਿਸ ਤਰੀਕੇ ਨਾਲ ਪ੍ਰੋਪਰ ਮੈਡੀਟੇਸ਼ਨ ਕਰੋ। ਤੇ ਚਲੋ ਭਾਜੀ ਹੁਣਾਂ ਦੀ ਟ੍ਰੇਨ ਲੰਘ ਗਈ, ਪਰ ਵੈਸੇ ਕਿਹਾ ਜਾਂਦਾ ਵੀ ਦੁਨੀਆਦਾਰੀ ਦੇ ਵਿੱਚ ਜੇ ਰਹਿਣਾ ਤੇ ਅੱਖਾਂ ਖੋਲ ਕੇ ਤੁਹਾਨੂੰ ਵਿਚਰਨਾ ਪੈਣਾ। ਤੇ ਮੈਡੀਟੇਸ਼ਨ ਇਹ ਤੋਂ ਇੱਕ ਸਿੱਖਿਆ ਵੀ ਮਿਲਦੀ ਹੈ ਵੀ ਮੈਡੀਟੇਸ਼ਨ ਕਦੀ ਵੀ ਰੇਲਵੇ ਸਟੇਸ਼ਨ ਤੇ ਨਾ ਕਰੋ, ਸਪੈਸ਼ਲੀ ਜਦੋਂ ਤੁਸੀਂ ਕਿਸੇ ਟ੍ਰੇਨ ਦੀ ਵੇਟ ਕਰ ਰਹੇ ਆ, ਉਸ ਵੇਲੇ ਤੁਹਾਨੂੰ ਮੈਡੀਟੇਸ਼ਨ ਨਹੀਂ ਕਰਨੀ ਚਾਹੀਦੀ। ਪਰ ਇੱਕ ਇਹ ਦੇਖੋ, ਕਹਿੰਦਾ ਵੀ ਮੈਨੂੰ ਕਿਸੇ ਨੇ ਕਿਹਾ ਸੀ। ਹਾਂਜੀ ਹਾਂਜੀ। ਇਹ ਜਿਹੜਾ ਇੱਕ 3 ਸ਼ਬਦ ਆ, ਇਹ ਬੜੇ ਜ਼ਰੂਰੀ ਆ, ਇਹਨਾਂ ਤੇ ਗੌਰ ਮੰਨਦੇ ਆ ਕਿ ਮੈਨੂੰ ਕਿਸੇ ਨੇ ਕਿਹਾ ਸੀ ਕਿ ਅੱਖਾਂ ਜੇ ਮੀਟੀਆਂ ਹੋਣ ਤੇ ਆਪਣੇ ਪਿਆਰੇ ਦੀ ਜਿਹੜੀ ਯਾਦ ਆਉਂਦੀ। ਇਹਦਾ ਮਤਲਬ ਕੀ ਆ ਕਿ ਅਸੀਂ ਕਿਸੇ ਦੇ ਕਹੇ ਤੇ ਬਹੁਤ ਬਲੀਵ ਕਰਦੇ। ਹੁਣ ਤੁਸੀਂ ਦੇਖੋ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਹਿਗੁਰੂ ਲਿਖਿਆ ਹੁੰਦਾ, ਠੀਕ ਹੈ ਜੀ, ਉਹ ਥੱਲੇ ਇੱਕ ਬੰਦੇ ਨੇ ਲਿਖ ਦੇਣਾ ਜਿਹੜਾ ਸ਼ੇਅਰ ਨਾ ਕਰੂ ਉਹਦਾ ਇਦਾਂ ਹੋ ਜਾਣੀ ਆ, ਤੇ ਜਿਹੜਾ ਸ਼ੇਅਰ ਕਰੂ ਸਵੇਰੇ ਤੁਹਾਨੂੰ ਕੋਈ ਚੰਗੀ ਖਬਰ ਚੰਗੀ ਸੁਣਨ ਨੂੰ ਮਿਲੂਗੀ, ਠੀਕ ਹੈ। ਜਦ ਕਿ ਵਾਹਿਗੁਰੂ ਉਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੀ ਨਹੀਂ। ਉਹ ਤਾਂ ਕਹਿ ਲਓ ਵੀ ਉਹ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਇੱਕ ਤਰ੍ਹਾਂ ਵਹਿਮ ਪਾ ਦਿੰਦੇ ਆ। ਤੇ ਲੋਕੀ ਜਿਹੜੇ ਸਾਡੇ ਬਹੁਤ ਸਾਰੇ ਫਰੈਂਡਸ ਬੜੇ ਬੁੱਧੀਜੀਵੀ ਹੁੰਦੇ ਆ, ਉਹ ਵੀ ਮੈਂ ਦੇਖੇ ਸ਼ੇਅਰ ਕਰਦੇ ਆ। ਉਹ ਕੀ ਹੁੰਦੀ ਆ, ਸੁਣੀ ਸੁਣਾਈ ਗੱਲ। ਨਾਲੇ ਇੱਥੇ ਆਪਾਂ ਸਿਰਫ ਇੱਕ ਧਰਮ ਦੀ ਗੱਲ ਨਹੀਂ ਕਰ ਰਹੇ, ਵੀ ਕਿਸੇ ਵੀ ਧਰਮ, ਹਾਂਜੀ, ਕਿਸੇ ਦੇ ਵੀ ਹੋ ਸਕਦਾ, ਕੋਈ ਵੀ ਹੋ ਸਕਦਾ। ਬਿਲਕੁਲ, ਕਿਸੇ ਨੇ ਕੁਛ ਲਿਖਿਆ ਹੁੰਦਾ, ਕਿਸੇ ਨੇ ਕੁਛ ਲਿਖਿਆ ਹੁੰਦਾ, ਔਰ ਹਰ ਕੋਈ ਕਰਦਾ ਇਦਾਂ, ਹਰ ਕੋਈ ਕਰਦਾ। ਤੇ ਉਹਦੇ ਵਿੱਚ ਕੀ ਹੈ ਕਿ ਇੱਕ ਅਫਵਾਹ ਉਡਾ ਦਿੱਤੀ ਜਾਂਦੀ ਹੈ। ਇਹ ਸੋਸ਼ਲ ਮੀਡੀਆ ਦੇ ਉੱਤੇ ਜਿੱਦਾਂ ਅੱਗੇ ਅਖਬਾਰਾਂ ਹੁੰਦੀਆਂ ਸੀ, ਟੀਵੀ ਹੁੰਦੇ ਸੀ, ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਨਿਊਜ਼ ਜਿਹੜੇ ਆ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੁੰਦੀ ਸੀ, ਹਨਾ। ਹੁਣ ਤਾਂ ਜ਼ਿੰਮੇਵਾਰੀ ਕੋਈ ਨਹੀਂ। ਹੁਣ ਤਾਂ ਜਿਹੜੀਆਂ ਤੁਸੀਂ ਫੋਟੋ ਨੂੰ ਐਡਿਟ ਕਰੋ, ਆਹ ਤੁਸੀਂ ਦੇਖੋ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਦੀ ਫੋਟੋ ਜਿਹੜੀ ਵਾਇਰਲ ਹੋਈ ਆ, ਉਹ ਐਡਿਟ ਕਰਕੇ ਪਾ ਦਿੱਤੀ, ਹਨਾ। ਤੇ ਲੋਕੀ ਬਲੀਵ ਕਰਦੇ। ਇਹ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ ਸੋਸ਼ਲ ਮੀਡੀਆ ਦੇ ਉੱਤੇ, ਭਾਵੇਂ ਇਹ ਜਿਹੜੇ ਆਪਣੇ ਦੋਸਤ ਨੇ, ਇਹ ਜ਼ਰੂਰੀ ਨਹੀਂ ਵੀ ਇਹ ਇਹਨਾਂ ਹੋਇਆ ਹੋਵੇ, ਹੋ ਸਕਦਾ ਉਹਨੇ ਸਿਰਫ ਇੱਕ ਫਨ ਦੇ ਲਈ ਇਹ ਵੀਡੀਓ ਬਣਾਈ ਹੋਵੇ, ਪਰ ਇਹ ਸਿੱਖਿਆ ਇੱਕ ਸਾਨੂੰ ਦਿੰਦੀ ਆ ਵੀ ਇਹ ਜਿਹੜੀਆਂ ਚੀਜ਼ਾਂ ਆ ਸਾਨੂੰ ਕਈ ਵਾਰੀ ਨੁਕਸਾਨ ਕਰ ਦਿੰਦੀਆਂ। ਅਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਜਾਂਦੇ ਹਨਾ। ਜਿੱਦਾਂ ਉਹ ਕਹਿੰਦੇ ਹੁੰਦੇ ਆ ਵੀ ਟ੍ਰੇਨ ਦੇ ਉੱਤੇ ਤਾਂ ਵੈਸੇ ਵੀ ਤੁਹਾਨੂੰ ਬੜਾ ਸੰਭਲ ਕੇ ਚੱਲਣਾ ਪੈਂਦਾ, ਕਿਉਂਕਿ ਟ੍ਰੇਨ ਕਿਸੇ ਦੀ ਵੇਟ ਨਹੀਂ ਕਰਦੀ, ਇਹ ਤਾਂ ਲੰਘੀ ਜਾਣਾ, ਇਹਨੇ ਚੱਲੀ ਜਾਣਾ, ਹਨਾ। ਜੇਲ੍ਹ, ਰੇਲ ਤੇ ਮੇਲ ਇਹ ਕਿਸੇ ਦੀ ਵੇਟ ਨਹੀਂ ਕਰਦੀਆਂ, ਇਹ ਚੱਲੀ ਜਾਂਦੀਆਂ ਤੇ ਨਾ ਛੁੱਟੀ ਕਰਦੀਆਂ। ਇਸ ਕਰਕੇ ਇਹ ਭਾਈ ਸਾਹਿਬ ਦਾ ਉਹਦਾ ਸੁਨੇਹਾ ਜਿਹੜਾ ਆ ਉਹ ਬਹੁਤ ਵਧੀਆ, ਠੀਕ ਹੈ। ਪਰ ਵੈਸੇ ਉਹ ਜਿਵੇਂ ਕਹਿ ਰਹੇ ਨੇ ਕਿ ਪਿਆਰੇ ਨੂੰ ਮਿਲਣ ਦੀ ਗੱਲ ਕਰ ਰਹੇ ਨੇ, ਪਰ ਉਹ ਪਿਆਰਾ ਤੇ ਦੋਸਤੋ ਇੱਕੋ ਹੀ ਆ ਜੀ। ਸੋ ਅੱਖਾਂ ਬੰਦ ਠੀਕ ਹੈ ਜ਼ਰੂਰ ਕਰੋ, ਪਰ ਉਹ ਮੈਡੀਟੇਸ਼ਨ ਦੀ ਗੱਲ ਹੈ, ਪਰ ਉਹ ਮਤਲਬ ਰਸਤੇ ਬੜੇ ਦੂਰ ਦੇ ਨੇ, ਉਹ ਪਿਆਰਾ ਥੋੜਾ ਜਿਹਾ ਔਖਾ ਮਿਲਦਾ। ਪਰ ਠੀਕ ਹੈ, ਅਗਰ ਕੋਸ਼ਿਸ਼ ਕਰਨ 'ਚ ਕੋਈ ਹਰਜ ਨਹੀਂ। ਪਰ ਜਿੱਦਾਂ ਦਲਜੀਤ ਭਾਜੀ ਨੇ ਕਿਹਾ ਵੀ ਪਲੀਜ਼ ਟ੍ਰੇਨ ਸਟੇਸ਼ਨ ਤੇ ਬਹਿ ਕੇ ਤੁਸੀਂ ਇਹ ਕਰਨ ਦੀ ਨਾ ਕੋਸ਼ਿਸ਼, ਜੇ ਹੋਵੇ ਤਾਂ ਪ੍ਰੈਕਟਿਸ ਸਾਡੀ ਇੰਨੀ ਜ਼ਿਆਦਾ ਹੋਵੇ ਕਿ ਤੁਹਾਨੂੰ ਪਤਾ ਲੱਗ ਜਾਵੇ, ਹਨਾ। ਤੇ ਆਪਾਂ ਇਹ ਨਹੀਂ ਕਹਿੰਦੇ ਜੇ ਇਹਦੀ ਫੀਲਿੰਗਸ ਹੁੰਦੀਆਂ, ਤੁਹਾਡੇ ਸਿਧਾਂਤ ਹੋ ਸਕਦੇ ਆ ਤੇ ਤੁਸੀਂ ਕਰੋ ਜੋ ਕਰਨਾ ਆ, ਪਰ ਇਹ ਆ ਵੀ ਤੁਹਾਨੂੰ ਇਦਾਂ ਨਾ ਹੋਵੇ ਵੀ ਤੁਸੀਂ ਆਪਣਾ ਨੁਕਸਾਨ ਜਿਹੜਾ ਕਰਾ ਲਓ, ਫਿਰ ਉਹ ਡਰਿਆ ਵੀ ਪਿਆ ਵੀ ਇੱਥੇ ਹੈ ਕੋਈ ਨਹੀਂ ਹੁਣ। ਤੇ ਖੈਰ ਆ ਤਾਂ ਜਾਣਾ ਵੈਸੇ ਤਾਂ ਦਿਨ ਆ, ਸ਼ੁਕਰ ਆ ਰਾਤ ਨਹੀਂ ਸੀ ਜੀ। ਦਰਸ਼ਕੋ, ਲੈ ਕੇ ਚੱਲਦੇ ਤੁਹਾਨੂੰ ਅਗਲੀ ਵੀਡੀਓ ਦੇ ਵੱਲ। ਜੀ ਦਲਜੀਤ ਭਾਜੀ ਜੀ। कार्यक्रम शुरुआत है।
ਜੀ ਹਾਂਜੀ ਸਰ, ਬੜੀ ਭਾਵਕ ਕਰਨ ਵਾਲੀ ਇਹ ਵੀਡੀਓ ਸੀ। ਹਾਂਜੀ ਕਿ ਜਿਹੜੇ ਬੱਚੇ ਆ ਉਹ ਬੈਠੇ ਰੋਟੀ ਜਿਹੜੀ ਖਾ ਰਹੇ ਆ ਜਾਂ ਖਾਣਾ ਆਪਣਾ ਖਾ ਰਹੇ ਆ, ਤੇ ਉਹਨਾਂ ਦੇ ਜਿਹੜੇ ਮਾਪੇ ਆ ਉਹ ਕੰਮ ਦੇ ਉੱਤੇ ਲੱਗੇ ਹੋਏ ਆ। ਇਹ ਅਜੇਪਾਲ ਜੀ, ਇਹਦੇ ਵਿੱਚ ਇਹ ਆ ਕਿ ਹਾਂਜੀ ਪੱਖ ਹੈ ਇੱਕ, ਪੱਖ ਕੀ ਆ ਕਿ ਇੱਕ ਆਪਾਂ ਦੇਖ ਵੀ ਸਕਦੇ ਆ ਬੱਚੇ ਜਿਹੜੇ ਬੜੇ ਕਿਊਟ ਲੱਗਦੇ ਹਨਾ, ਰੋਟੀ ਪਾਣੀ ਜਿਹੜਾ ਆਪਣਾ ਖਾ ਰਹੇ ਆ, ਪਰ ਉਹ ਜਿਹੜੇ ਤੁਸੀਂ ਦੇਖੋ ਵੀ ਉਹਨਾਂ ਦੀ ਇਹ ਤਾਂ ਬੜੀ ਖੇਡਣ ਦੀ ਉਮਰ ਹੁੰਦੀ ਆ। ਉਹ ਆਪਣੇ ਵਰਕ ਪਲੇਸ ਦੇ ਉੱਤੇ ਨਾਲ ਉਹਨਾਂ ਨੂੰ ਲੈ ਕੇ ਗਏ ਆ, ਤੇ ਮਾਪਿਆਂ ਦੀ ਵੀ ਕਿੱਡੀ ਮਜਬੂਰੀ ਆ ਵੀ ਘਰ ਦੇ ਵਿੱਚ ਉਹ ਕੇਅਰ ਵੀ ਨਹੀਂ ਕਰ ਸਕਦੇ, ਬੱਚੇ ਇਦਾਂ ਹੀ ਪਾਲਦੇ ਆ। ਆਪਣੇ ਇੱਕ ਦਸਾਂਝ ਕਲਾ ਤੋਂ ਲਿਖਾਰੀ ਹੁੰਦੇ ਸੀ ਜੋਗਿੰਦਰ ਮਤਵਾਲਾ ਸਾਹਿਬ, ਹਾਂਜੀ, ਉਹਨਾਂ ਦਾ ਇੱਕ ਕਵਿਤਾ ਬੜੀ ਮਸ਼ਹੂਰ ਹੋਈ ਸੀ, ਸੜਕ ਤੇ ਰੋੜੀ ਕੁੱਟਦੀਆਂ ਮਟਿਆਰਾਂ ਨੂੰ ਦੇਖੋ। ਬਹੁਤ ਭਾਵ ਕਰਨ ਵਾਲੀ ਸੀਗੀ ਉਹ ਕਵਿਤਾ। ਉਹਦੇ ਵਿੱਚ ਮਹਿਲੀ ਰੰਗ ਮਨਾ ਰਹੇ ਪਰਿਵਾਰਾਂ ਨੂੰ ਦੇਖੋ, ਯਾਨੀ ਉਹਨੇ ਕੰਪੈਰੀਜ਼ਨ ਕੀਤਾ ਸੀ ਵੀ ਇੱਕ ਤਾਂ ਸੜਕ ਤੇ ਰੋੜੀ ਕੁੱਟਦੀਆਂ ਆ ਮਟਿਆਰਾਂ, ਉਹਨਾਂ ਵੱਲ ਨੂੰ ਝਾਤ ਮਾਰ ਕੇ ਦੇਖੋ। ਇੱਕ ਉਹ ਕਹਿੰਦੇ ਵੀ ਉਹ ਜਿਹੜੇ ਮਹਿਲਾਂ ਦੇ ਵਿੱਚ ਰੰਗ ਮਾਣ ਰਹੇ ਆ, ਵੀ ਡਿਫਰੈਂਸ ਕਿੱਦਾਂ ਅਮੀਰੀ ਤੇ ਗਰੀਬੀ ਦਾ ਹਨਾ। ਤੇ ਹੁਣ ਇਹ ਬੱਚੇ ਜਿਹੜੇ ਆ, ਇਹਨਾਂ ਨੂੰ ਵਿਚਾਰਿਆਂ ਨੂੰ ਖਾਣ ਪੀਣ ਦਾ ਦੇਖ ਲਓ ਵੀ ਇੱਥੇ ਰੋਟੀ ਪਾਣੀ ਦੇ ਲਈ ਇੱਥੇ ਇਹਨਾਂ ਨੂੰ ਖਿਲਾ ਦਿੱਤਾ ਜਾਣਾ, ਇੱਥੇ ਖੇਡਦੇ ਜਾਣਾ ਮਾਪਿਆਂ ਦੇ ਨਾਲ, ਘਰ ਨੂੰ ਚਲੇ ਜਾਣਾ, ਇਹਨਾਂ ਦੀ ਐਜੂਕੇਸ਼ਨ ਦੇ ਉੱਤੇ ਧਿਆਨ ਕੋਈ ਨਹੀਂ। ਇਹ ਜਿਹੜੀ ਵੀਡੀਓ ਦੇ ਉੱਤੇ ਮੈਂ ਜ਼ਰੂਰ ਇਹ ਗੱਲ ਦੱਸਣੀ ਚਾਹੁੰਦਾ ਵੀ ਸੈਂਟਰ ਗਵਰਨਮੈਂਟ ਆਫ ਇੰਡੀਆ ਨੇ ਇਸੇ ਇੱਕ ਜਿਹੜੀ ਇਹ ਪ੍ਰੋਬਲਮ ਹੈ, ਬਹੁਤ ਤਕੜੀ ਸਮੱਸਿਆ ਸੀ ਕਿ ਬੱਚੇ ਜਿਹੜੇ ਆ ਕਿਉਂ ਨਾਲ ਲੈ ਕੇ ਜਾਂਦੇ ਆ। ਬੱਚੇ ਖੇਡ ਵੀ ਸਕਦੇ ਆ, ਘਰ ਛੱਡ ਵੀ ਸਕਦੇ ਆ, ਪਰ ਇਹ ਆ ਵੀ ਖਾਣਾ ਕੌਣ ਦੋ। ਇਹਨਾਂ ਨੂੰ ਕੀ ਹੁੰਦਾ ਕਿ ਖਾਸ ਤੌਰ ਤੇ ਜਿਹੜੇ ਸਾਊਥ ਪਾਰਟ ਸੀਗੇ ਜਾਂ ਕੁਛ ਜਿਹੜੇ ਬਿਹਾਰ ਯੂਪੀ ਦੇ ਵਿੱਚ ਬੱਚਿਆਂ ਨੂੰ ਜਿਹੜਾ ਆ ਨਾਲ ਲੈ ਜਾਂਦੇ ਹੁੰਦੇ ਸੀ ਵੀ ਜਦੋਂ ਖਾਣਾ ਮਿਲਣਾ ਆ ਕੰਮ ਦੇ ਉੱਤੇ ਵੀ ਇਹਨਾਂ ਨੂੰ ਵੀ ਨਾਲ ਮਿਲ ਜਾਊਗਾ। ਇਸੇ ਕਰਕੇ ਸੈਂਟਰ ਗਵਰਨਮੈਂਟ ਜਿਹੜੀ ਆਫ ਇੰਡੀਆ ਆ, ਉਹਨਾਂ ਨੇ ਉਹ ਐਜੂਕੇਸ਼ਨ ਦੇ ਵਿੱਚ ਇੱਕ ਮਿਡ ਡੇ ਮੀਲ ਚਲਾਇਆ, ਜਿਹੜੀ ਅੱਜ ਵੀ ਚੱਲਦੀ ਆ। ਉਹ ਇਹਨਾਂ ਬੱਚਿਆਂ ਦੇ ਲਈ ਚਲਾਇਆ ਸੀ ਵੀ ਘੱਟੋ ਘੱਟ ਰੋਟੀ ਖਾਣੇ ਆ ਜਾਣ ਸਕੂਲ, ਕਿਉਂਕਿ ਇਹ ਕੰਮ ਦੇ ਉੱਤੇ ਵੀ ਜਾਂਦੇ ਸੀ, ਕੰਮ ਦੇ ਉੱਤੇ ਜਾਂਦੇ ਵੀ ਇਹ ਰੋਟੀ ਖਾਣੇ ਸੀ। ਇਹਨਾਂ ਦਾ ਮੋਟਿਵ ਜ਼ਿਆਦਾ ਜਿਹੜੇ ਮਾਪਿਆਂ ਦਾ ਵੀ ਇਹੀ ਹੁੰਦਾ ਸੀ, ਕਿਉਂਕਿ ਵੀ ਇਹ ਸੀ ਵੀ ਪੈਸੇ ਬਚਣਗੇ ਵੀ ਜੋ ਅਸੀਂ ਖਾਵਾਂਗੇ ਨਾਲ ਜਿਹੜੇ ਉਹ ਮਾਲਕ ਆ ਉਹ ਇਹਨਾਂ ਨੂੰ ਵੀ ਰੋਟੀ, ਕਿਉਂਕਿ ਦੁਪਹਿਰ ਦੀ ਰੋਟੀ ਜਿਹੜੀ ਆ ਉੱਤੇ ਮਿਲ ਜਾਂਦੀ ਆ ਵੀ ਉਹਨੂੰ ਵੀ ਜਿਹੜੀ ਰੋਟੀ ਮਿਲ ਜੂਗੀ। ਇਸ ਕਰਕੇ ਉਹ ਕੀਤਾ ਸੀ, ਪਰ ਅਜੇ ਵੀ ਇਹ ਸਮੱਸਿਆ ਜਿਹੜੀ ਸਟਿਲ ਹੈਗੀ ਆ। ਹੁਣ ਜਿਹੜੇ ਆ ਛੋਟੇ ਬੱਚੇ ਆ, ਇਹਨਾਂ ਨੂੰ ਹੁਣ ਕਿੱਦਾਂ ਛੱਡਿਆ ਜਾਵੇ। ਦੇਖੋ ਹੁਣ ਜਿੱਦਾਂ ਉਹ ਖਾ ਵੀ ਰਹੇ ਬੱਚੇ, ਮੈਨੂੰ ਵੀ ਬੜੀ ਕਿਊਟ ਜੀ ਲੱਗੀ ਵੀਡੀਓ, ਤੇ ਜਿੱਦਾਂ ਬੰਦਾ ਵੈਸੇ ਇਮੋਸ਼ਨਲ ਜਿਹਾ ਵੀ ਥੋੜਾ ਜਿਹਾ ਹੋ ਜਾਂਦਾ ਹਨਾ ਜੀ। ਪਰ ਜਿਵੇਂ ਉਹ ਖਾ ਰਹੇ, ਜਿੱਥੋਂ ਬੁਰਕੀ ਲਾ ਰਹੇ ਹਨਾ, ਉਹ ਡੱਬੇ 'ਚ ਮੈਨੂੰ ਲੱਗ ਨਹੀਂ ਰਿਹਾ ਕੁਝ ਦਿਸ ਰਿਹਾ ਹਨਾ, ਜਿੱਦਾਂ ਕੋਈ ਸਬਜ਼ੀ ਜਾਂ ਕੁਛ ਹੈ, ਬਟ ਫਿਰ ਵੀ ਵੇਖ ਲਓ ਉਸੇ ਮਸਤੀ 'ਚ ਕਿੱਦਾਂ ਉਸੇ ਨੂੰ ਉਹ ਬੱਚੇ ਉਹਨੂੰ ਹੀ ਇੰਜੋਏ ਕਰ ਰਹੇ ਹਨ, ਕਿਉਂਕਿ ਉਹਨਾਂ ਦਾ ਇੱਕ ਰੂਟੀਨ, ਉਹਨਾਂ ਨੂੰ ਪਤਾ ਵੀ ਹੁਣ ਸਾਡੇ ਪੇਰੈਂਟਸ ਨੇ ਸਾਨੂੰ ਇੱਥੇ ਰੋਜ਼ ਲੈ ਕੇ ਆਉਣਾ, ਇਹਨਾਂ ਨੇ ਕੰਮ ਕਰਨਾ ਤੇ ਅਸੀਂ ਇੱਥੇ ਬੈਠਣਾ ਇਦਾਂ ਹੀ ਹਨਾ। ਬਿਲਕੁਲ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਦੋਂ ਉੱਤੇ ਸ਼ਾਇਦ ਦੁਨੀਆ ਹੈ ਹੀ ਨਹੀਂ। ਹੁਣ ਜਿਹੜੀਆਂ ਭਾਵੇਂ NGO ਜਾਂ ਗਵਰਨਮੈਂਟ ਜਿਹੜੀ ਕੰਮ ਕਰਦੀ ਹੈ, ਪਰ ਸਮੱਸਿਆ ਜਿਹੜੀ ਆ ਉਹ ਹੱਲ ਕਰਨੀ ਬਹੁਤ ਔਖੀ ਆ। ਪਰ ਇੱਕ ਬੰਨੇ ਇਹ ਵੀ ਆ ਕਿ ਆਪਾਂ ਦੇਖ ਲਓ ਕਿੰਨਾ ਅੰਨ ਵੇਸਟ ਕਰਦੇ ਆ। ਹਾਂਜੀ ਹਨਾ, ਜੇ ਆਪਾਂ ਬੈਠੇ ਹੁੰਨੇ, ਸਪੋਜ਼ ਕਰੋ ਆਪਾਂ ਚਾਹੇ ਘਰੇ ਹੀ ਆ, ਮੇਰੇ ਖਿਆਲ 'ਚ ਇਹੋ ਜਿਹੀ ਗੱਲ ਜੇ ਆਪਾਂ ਘਰੇ ਡਾਈਨਿੰਗ ਟੇਬਲ ਤੇ ਬੈਠੇ ਹੋਈਏ, ਜੇ ਉੱਥੇ ਆਪਾਂ ਪਰਿਵਾਰ 'ਚ ਸ਼ੇਅਰ ਕਰੀਏ ਆਪਣੇ ਪਰਿਵਾਰ 'ਚ ਹਨਾ, ਤੇ ਜ਼ਰੂਰ ਫਰਕ ਪੈ ਸਕਦਾ। ਮਤਲਬ ਆਪਾਂ ਜੇ ਇਸ ਚੀਜ਼ ਨੂੰ ਸੋਚਣ ਤੇ ਮਜਬੂਰ ਹੋਏ ਵੀ ਇੱਕ ਬੰਨੇ ਆਪਣੇ ਬੱਚੇ ਆ, ਕਿੰਨਾ ਭਰ ਪੇਟ ਉਹਨਾਂ ਨੂੰ ਖਾਣਾ ਮਿਲਦਾ, ਸਾਰਾ ਕੁਝ ਮਿਲਦਾ, ਦੂਜੇ ਬੰਨੇ ਇਦਾਂ ਦੇ ਬੱਚੇ ਵੀ ਆ ਹਨਾ ਜੀ। ਬਿਲਕੁਲ, ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਦੁਨੀਆ ਦੇ ਵਿੱਚ ਹਨਾ, ਉਹ ਵਿਚਾਰੇ ਦੁਨੀਆ ਤੋਂ ਹੀ। ਬਿਲਕੁਲ, ਆਪਣੇ ਇੰਡੀਆ ਵਿੱਚ ਇਹ ਹੈਗੀ ਆ ਕਿ ਬਹੁਤ ਸਾਰੇ ਜਿਹੜੇ ਬੱਚੇ ਆ ਕੁਪੋਸ਼ਣ ਦਾ ਸ਼ਿਕਾਰ ਆ ਹਨਾ, ਤੇ ਉਹਨਾਂ ਨੂੰ ਜਿਹੜੀ ਪ੍ਰੋਪਰ ਫੂਡ ਜਿਹੜਾ ਆ ਉਹ ਮਿਲਦਾ ਨਹੀਂ। ਇਸੇ ਕਰਕੇ ਤੁਸੀਂ ਦੇਖ ਲਓ ਵੀ ਸਟਰੈਂਥ ਨਹੀਂ ਰਹੀ ਬੱਚਿਆਂ ਦੇ ਵਿੱਚ ਹਨਾ, ਅੱਗੇ ਜਿਹੜੇ ਆ ਨਹੀਂ ਰਹੇ। ਹੁਣ ਤੁਸੀਂ ਚਲੋ ਘਰ ਦੇ ਵਿੱਚ ਆਪਾਂ ਭੋਜਨ ਫੇਰ ਵੀ ਘੱਟ ਵੇਸਟ ਕਰਦੇ ਆ। ਭੋਜਨ ਵੇਸਟ ਕਿੱਥੇ ਹੁੰਦਾ, ਤੁਸੀਂ ਪੈਲਸਾਂ ਵਿੱਚ ਜਾਓ, ਆਪਾਂ ਤਾਂ ਮੋਰੇ ਜਿੱਥੇ ਐਨ ਕਲੀਨ ਵਿਛੇ ਹੁੰਦੇ ਆ, ਫੁੱਲ ਵਿਛੇ ਹੁੰਦੇ ਆ, ਬਹੁਤ ਡੈਕੋਰੇਸ਼ਨ ਕੀਤੀ ਹੁੰਦੀ, ਸੋਫੇ ਲੱਗੇ ਹੁੰਦੇ, ਆਪਾਂ ਉੱਥੇ ਵਿਚਰ ਕੇ ਆ ਜਾਂਦੇ ਆ। ਕਦੀ ਪਰਦਾ ਚੱਕ ਕੇ ਪਿਛਲੇ ਪਾਸੇ ਦੇਖੋ ਜਿੱਥੇ ਹਲਵਾਈ ਕੰਮ ਕਰਦੇ ਆ ਹਨਾ, ਤੇ ਉੱਥੇ ਕੀ ਹੁੰਦਾ ਕਿ ਜਿਹੜੇ ਉੱਥੇ ਬੇਨੇ ਜਿਹੜੇ ਰਬਿਸ਼ ਜਿਹੜੀ ਆ ਜਾਂਦੀ ਆ ਉਹਦੇ ਵਿੱਚ, ਜਾਣੀ ਜਿੰਨਾ ਹੁਣ ਜਿਹੜੇ ਬੰਦੇ ਨੇ ਘਰ ਵਿੱਚ ਸਾਨੂੰ ਪਤਾ ਆ ਅਸੀਂ ਇੱਕ ਰੋਟੀ ਖਾਣੀ ਇੱਕੋ ਹੀ ਚੱਕਣੀ ਆ, ਅਸੀਂ ਉਨੀ ਖਾਣੀ ਆ, ਉਨੀ ਦਾਲ ਪਾਉਣੀ ਆ, ਕਿਉਂਕਿ ਅਸੀਂ ਆਪ ਕਮਾ ਕੇ ਖਾਧੀ ਆ। ਜਦੋਂ ਅਸੀਂ ਜਾਂਦੇ ਪੈਲਸਾਂ ਦੇ ਵਿੱਚ, ਉੱਥੇ ਅਸੀਂ ਟੇਸਟ ਲਈ ਦੇਖਦੇ ਆ ਵੀ ਗੁਲਾਬ ਜਾਮਣ ਇੱਕ ਇਹਦਾ 2 ਰੱਖੋ, ਠੀਕ ਆ ਜੀ। ਚੌਲ ਨਹੀਂ ਵੀ ਖਾਣੇ, ਰੋਟੀ ਵੀ ਨਾਲ ਰੱਖੀ ਆ, ਨਾਲ ਰੱਖਣੇ ਜ਼ਰੂਰੀ ਆ। ਉਹ ਜਿਹੜੀ ਪਲੇਟ ਆ ਉਹ ਸਜਣੀ ਚਾਹੀਦੀ ਆ ਵੀ ਕੁਛ ਖਾ ਕੇ ਪਲੇਟ ਦੇ ਥੱਲੇ ਕਰ ਦੋ, ਜਾਂ ਉਹ 2 ਕੁ ਪਲੇਟਾਂ ਥੱਲੇ ਜਾਂ ਨੂੰ ਬਾੜ ਦੋ ਹਨਾ। ਕੌਣ ਦੇਖਦਾ, ਕਿਉਂਕਿ ਜਿਹੜੇ ਸਾਨੂੰ ਦੇਖ ਰਹੇ ਆ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ, ਪਰ ਉਹਦਾ ਜਿਹੜਾ ਰਿਜ਼ਲਟ ਆ ਉਹ ਪਿੱਛੇ ਜਾ ਕੇ ਦੇਖੋ ਉਹ ਕਿੰਨਾ ਜ਼ਿਆਦਾ, ਉੱਥੇ ਇੰਨਾ ਮਟੀਰੀਅਲ ਹੁੰਦਾ, ਟਰਾਲੀਆਂ ਦੀਆਂ ਟਰਾਲੀਆਂ ਨਿਕਲਦੀਆਂ, ਤੇ ਉਹ ਵੇਸਟ ਹੁੰਦਾ।
ਉਹ ਬਿਲਕੁਲ ਕਿਸੇ ਦੇ ਮੂੰਹ ਨਹੀਂ ਪੈਂਦਾ। ਜੇ ਅਸੀਂ ਉਹ ਚੀਜ਼ਾਂ ਦੇਖਣ ਨੂੰ ਬਹੁਤ ਸੌਖੀਆਂ ਲੱਗਦੀਆਂ। ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਜਿਹਦੇ ਵਿੱਚ ਉਹ ਰੋਕ ਰਹੇ ਆ ਵੀ ਜਿੰਨਾ ਪਾਉਣਾ ਉਨਾ ਖਾਓ, ਹਨਾ। ਬਹੁਤ ਸਾਰੀਆਂ ਸੰਸਥਾਵਾਂ ਆ, ਧਾਰਮਿਕ ਡੇਰੇ ਆ, ਉਹ ਕਹਿੰਦੇ ਆ ਵੀ ਜਿੰਨੀ ਤੁਸੀਂ ਚੀਜ਼ ਖਾਣੀ ਆ ਉਨੀ ਪਾਓ, ਉਨੀ ਖਾਓ ਤਾਂ ਕਿ ਵੇਸਟ ਨਾ ਹੋਵੇ। ਹਾਂਜੀ, ਬਹੁਤ ਜ਼ਿਆਦਾ ਲੋੜ ਹੈ ਆਪਾਂ ਨੂੰ ਇਸ ਚੀਜ਼ ਦੀ, ਇਸ ਬੰਨੇ ਸਾਰਿਆਂ ਨੂੰ ਧਿਆਨ ਦੇਣ ਦੀ ਜੀ। ਵੈਸੇ ਜਿਵੇਂ ਤੁਸੀਂ ਅੱਗੇ ਜ਼ਿਕਰ ਕੀਤਾ ਵੀ ਐਨਜੀਓਜ਼ ਵੀ ਬਹੁਤ ਚੱਲੀਆਂ ਹੁਣ ਜਿਹੜੀਆਂ ਚਲੋ ਇਸ ਚੀਜ਼ ਨੂੰ ਉਹ ਵੀ ਕਹਿੰਦੇ ਨੇ ਵੀ ਜਿਹੜਾ ਤੁਹਾਡਾ ਖਾਣਾ ਬਚਿਆ ਤੁਸੀਂ ਸਾਨੂੰ ਕਾਲ ਕਰੋ, ਅਸੀਂ ਉਹ ਖਾਣਾ ਲੈ ਜਾਾਂਗੇ ਤੇ ਉਹ ਫਿਰ ਉਹ ਖਾਣਾ ਇਦਾਂ ਹੀ ਦੂਜੇ ਲੋਕਾਂ ਨੂੰ ਮੁਹੱਈਆ ਕਰਵਾਉਂਦੇ ਜਿਨ੍ਹਾਂ ਕੋਲ ਨਹੀਂ। ਮਤਲਬ ਬਿਲਕੁਲ ਇੱਕ ਰੋਟੀ ਬੈਂਕ ਨਾਂ ਦਾ ਵੀ ਚੱਲਿਆ ਸੀ, ਐਨਜੀਓ ਹੈਗੀ ਆ। ਉਹਦੇ ਵਿੱਚ ਇਹ ਹੈ ਕਿ ਤੁਹਾਡੀ ਰੋਟੀ ਮੰਨ ਲਓ ਬਚ ਗਈ ਆ, ਤੁਸੀਂ ਲਿਆ ਕੇ ਉੱਥੇ ਉਹਨਾਂ ਨੂੰ ਦੇ ਦਿਓ। ਉਹਦੇ ਵਿੱਚ ਉਹਨਾਂ ਨੇ ਉੱਥੇ ਰੋਟੀ ਰੱਖ ਲਈ ਤੇ ਕੋਈ ਬੰਦਾ ਆ, ਕੋਈ ਹੋਮਲੈਸ ਆ, ਜਿਹੜਾ ਬੰਦਾ ਰੋਟੀ ਨਹੀਂ ਲੈ ਸਕਦਾ ਜਾਂ ਨਹੀਂ ਖਰੀਦ ਸਕਦਾ, ਉੱਥੋਂ ਆਵੇ ਰੋਟੀ ਬੈਂਕ ਤੋਂ, ਉੱਥੋਂ ਜਾਣੀ ਰੋਟੀ ਲੈ ਲਵੇ, ਹਨਾ। ਵੈਸੇ ਤਾਂ ਆਪਣੇ ਚਲੋ ਪੰਜਾਬ ਵਿੱਚ ਜਿਹੜਾ ਸਿੱਖੀਜ਼ਮ ਦਾ ਪ੍ਰਭਾਵ ਆ ਇਹਦਾ ਬਹੁਤ ਵਧੀਆ ਹੈਗਾ ਆ। ਸਾਰੇ ਜਿੱਥੇ ਵੀ ਗੁਰਦੁਆਰੇ ਹੈਗੇ ਆ ਉੱਥੇ ਤੁਸੀਂ ਖਾਣੇ ਜਿਹੜੇ ਆ ਖਾ ਸਕਦੇ ਆ। ਉਹ ਇਸੇ ਮਨਸ਼ਾ ਦੇ ਨਾਲ ਹੀ ਸੀ, ਮਹਾਰਾਜ ਨੇ ਇਸੇ ਕਰਕੇ ਚਲਾਇਆ ਸੀ ਵੀ ਬੰਦਾ ਕੋਈ ਭੁੱਖਾ ਨਾ ਰਹੇ, ਹਨਾ। ਪਰ ਸਟਿਲ ਜਿਹੜੀਆਂ ਇਹ ਸਾਡੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਇਹ ਪਾਈਆਂ ਜਾਂਦੀਆਂ ਵੀ ਅਜੇ ਵੀ ਜਿਹੜੀ ਭੁੱਖਮਰੀ ਦੇ ਸ਼ਿਕਾਰ ਹੈਗੇ ਆ, ਹਨਾ। ਤੇ ਇਸ ਕਰਕੇ ਸਾਨੂੰ ਕੁਛ ਨਾ ਕੁਛ ਜ਼ਰੂਰ ਜਿਹੜਾ ਇਸ ਬਾਰੇ ਸੋਚਣਾ ਚਾਹੀਦਾ। ਜੀ ਜੀ ਬਿਲਕੁਲ। ਤਾਂ ਦਰਸ਼ਕੋ, ਇਹ ਸੀਗਾ ਸਾਡਾ ਇਸ ਵੀਡੀਓ ਸ਼ੇਅਰ ਕਰਨ ਦਾ ਇਹ ਮਕਸਦ ਸੀ ਕਿ ਸਾਨੂੰ ਜ਼ਰੂਰ ਮਤਲਬ ਕੁਛ ਨਾ ਕੁਛ ਸੋਚਣਾ ਚਾਹੀਦਾ। ਜਿੱਥੋਂ ਤੱਕ ਹੋ ਸਕਦਾ ਸਾਨੂੰ ਆਪਦੇ ਐਫਰਟ ਪਾਉਣੇ ਚਾਹੀਦੇ। ਜਿਹੜੀਆਂ ਐਨਜੀਓਜ਼ ਕੰਮ ਕਰ ਰਹੀਆਂ, ਜਿਹੜੀਆਂ ਹੋਰ ਸੰਸਥਾਵਾਂ ਕੰਮ ਕਰ ਰਹੀਆਂ, ਸਾਨੂੰ ਆਪਣਾ ਬਣਦਾ ਸਹਿਯੋਗ ਉਹਨਾਂ ਨੂੰ ਦੇਣਾ ਚਾਹੀਦਾ ਜੀ। ਬਿਲਕੁਲ ਜੀ। ਤੇ ਚਲੋ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਅਗਲੀ ਵੀਡੀਓ ਦੇ ਵੱਲ ਜੀ ਦਰਜੀਤ ਜੀ। ਜੀ। ਤੇ ਅਜੇਪਾਲ ਜੀ ਬੜੀ ਇਹ ਵਧੀਆ ਵੀਡੀਓ ਹੈਗੀ ਆ ਜਿਹੜੀ ਕਿ ਚੱਲ ਰਹੀ ਆ ਕਿ ਸੇਵਾ ਭਾਵਨਾ ਦੀ। ਆਪਾਂ ਹੁਣੇ ਗੱਲ ਚੱਲੀ ਸੀ ਹਨਾ, ਸਿੱਖੀਜ਼ਮ ਦੇ ਵਿੱਚ ਸੇਵਾ ਭਾਵਨਾ ਬਹੁਤ ਵੱਡੀ ਗੱਲ ਆ, ਖਾਸ ਤੌਰ ਤੇ ਲੰਗਰ ਦੀ। ਆਪਾਂ ਮੌਸਮ ਦੇ ਨਾਲ ਸਟਾਰਟ ਕੀਤਾ ਸੀ ਕਿ ਗਰਮੀ ਬਹੁਤ ਪੈ ਰਹੀ ਆ ਇੰਡੀਆ ਦੇ ਵਿੱਚ, ਪੰਜਾਬ ਉੱਤਰੀ ਖੇਤਰ ਦੇ ਵਿੱਚ ਲੂ ਵਗਦੀ ਪਈ ਆ। ਤੇ ਇਹ ਜਿਹੜੇ ਸਿੰਘ ਸਾਹਿਬ ਆ, ਦੇਖੋ ਬਈ ਆਪਣੀ ਸਕੂਟੀ ਦੇ ਉੱਤੇ ਪਾਣੀ ਲੈ ਕੇ ਜਲ ਦੀ ਸੇਵਾ ਜਿਹੜੀ ਆ ਬਹੁਤ ਵੱਡੀ ਆ ਸੇਵਾ ਇਹ, ਹਨਾ। ਤੇ ਖਾਸ ਤੌਰ ਤੇ ਪਿਆਸੇ ਨੂੰ ਕਹਿੰਦੇ ਪਾਣੀ ਪਿਲਾਉਣਾ, ਇਹਦੇ ਨਾਲ ਦੀ ਕੋਈ ਸੇਵਾ ਇਦੋਂ ਉੱਤੇ ਕੋਈ ਸੇਵਾ ਹਨਾ। ਤੇ ਇਹ ਦੇਖੋ ਬੱਸਾਂ ਦੇ ਵਿੱਚ ਕੱਲੇ ਜਿਹੜੇ ਵੀ ਹੈਗੇ ਆ ਪਿਆਸੇ, ਉਹਨਾਂ ਨੂੰ ਪਾਣੀ ਪਿਲਾ ਰਹੇ ਆ ਜਿੰਨੇ ਕੁ ਜੋਗੇ ਆ, ਆਪਣੀ ਬਿੱਤ ਅਨੁਸਾਰ ਜਿਹੜਾ ਆ ਪਾਣੀ ਪਿਲਾ ਰਹੇ ਆ। ਇਹ ਜਿਹੜੀਆਂ ਚੀਜ਼ਾਂ ਆ ਸਾਨੂੰ ਦੱਸਣੀਆਂ ਚਾਹੀਦੀਆਂ। ਹੁਣ ਆ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹਦੇ ਵਿੱਚ ਸਿੱਖ ਨੂੰ ਇੱਕ ਨੂੰ ਕੁੱਟਿਆ ਗਿਆ ਪੁਲਿਸ ਦੇ ਦੁਆਰਾ, ਹਨਾ। ਉਹ ਆਪਾਂ ਬਹੁਤ ਜ਼ਿਆਦਾ ਕੀਤੀ, ਉਹਦੇ ਉੱਤੇ ਬੜੀ ਡਿਸਕਸ਼ਨ ਹੋਈ। ਕਿਸੇ ਨੇ ਕਿਹਾ ਵੀ ਬਹੁਤ ਵਧੀਆ ਹੋਇਆ, ਹਨਾ, ਵੀ ਪੁਲਿਸ ਵਾਲੇ ਇਦਾਂ ਕੀਤੀ ਵੀ ਉਹਨੇ ਕਿਰਪਾਨ ਕੱਢੀ। ਕਿਸੇ ਨੇ ਕਿਹਾ ਨਹੀਂ ਜੀ ਇਹ ਇੱਕ ਧਰਮ ਦੇ ਉੱਤੇ ਹਮਲਾ ਆ, ਹਨਾ। ਦੋ ਤਰ੍ਹਾਂ ਦੇ ਪੱਖ, ਬਹੁਤ ਇਹ ਇੱਕ ਬਹਿਸ ਚੱਲੀ। ਪਰ ਸਾਨੂੰ ਉਹਨਾਂ ਬਹਿਸਾਂ ਦੇ ਨਾਲ, ਚਲੋ ਠੀਕ ਆ ਤੁਸੀਂ ਬਹਿਸ ਕਰਦੇ ਆ, ਤੁਹਾਡੇ ਆਪਣੇ ਵਿਚਾਰ ਹੋ ਸਕਦੇ ਆ, ਪਰ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਆ ਇਹਨਾਂ ਦਾ ਪ੍ਰਚਾਰ ਕਰਨਾ ਵੀ ਸਾਡੇ ਲਈ ਬਹੁਤ ਜ਼ਰੂਰੀ ਆ। ਵੀ ਜਿਹੜੇ ਆ ਅਸਲੀ ਸੇਵਾ, ਇਹ ਸਿੱਖ ਨੇ, ਇਹ ਅਸਲੀ ਸਿੱਖ ਨੇ, ਇਹ ਅਸਲੀ ਨਿਸਵਾਰਥ ਸੇਵਾ ਜੀ, ਕੋਈ ਸਵਾਰਥ ਨਹੀਂ। ਇਹਨਾਂ ਨੇ ਕੋਈ ਸੋਚਿਆ ਥੋੜੀ ਆ। ਹੁਣ ਅਸੀਂ ਬਹੁਤ ਥਾਵਾਂ ਤੇ ਇਦਾਂ ਦੀਆਂ ਛਬੀਲਾਂ ਵੀ ਦੇਖੀਆਂ ਜਿੱਥੇ ਵੀ ਉਹਨਾਂ ਦਾ ਪ੍ਰਚਾਰ ਜ਼ਿਆਦਾ ਹੁੰਦਾ, ਹਨਾ। ਬਹੁਤ ਇੱਕ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਵੀ ਆਪਾਂ ਦੇਖੀ ਸੀ ਵੀ 4 ਬੰਦੇ ਖੜੇ ਆ
ਠੀਕ ਆ 2 ਕੇਲੇ ਇੱਕ ਮਰੀਜ਼ ਨੂੰ ਦੇ ਰਹੇ ਆ ਤੇ ਫੋਟੋ ਕਰਾ ਰਹੇ ਆ 4 ਬੰਦੇ ਖੜੇ ਆ ਹਨਾ। ਕਈ ਜਿਹੜੀਆਂ ਸਕੀਮਸ ਇਦਾਂ ਹੁੰਦੀਆਂ ਉਹ ਵੀ ਉਹਨਾਂ ਦਾ ਇਹੀ ਹੁੰਦਾ, ਪਰ ਇਹ ਜਿਹੜੇ ਲੋਕ ਹੁੰਦੇ ਆ ਇਹਨਾਂ ਦਾ ਇੱਕੋ ਇੱਕ ਮਨੋਰਥ ਹੁੰਦਾ ਵੀ ਆਪਾਂ ਸੇਵਾ ਕਰਨੀ ਆ। ਉਹ ਦੇਖੋ ਆਪਦੀ ਮਸਤੀ 'ਚ ਲੱਗੇ ਹੋਏ ਆ ਬਜ਼ੁਰਗ, ਉਹਨਾਂ ਨੂੰ ਕੋਈ ਪਤਾ ਨਹੀਂ ਕਿ ਉਹਨਾਂ ਦੀ ਕੋਈ ਵੀਡੀਓ ਬਣਾ ਰਿਹਾ ਜਾਂ ਕਿੱਦਾਂ। ਹਾਂਜੀ ਬਿਲਕੁਲ। ਤੇ ਇਹ ਜਿਹੜੀ ਮਨ ਦੀ ਤ੍ਰਿਪਤੀ ਦੇ ਲਈ ਜਿਹੜੀਆਂ ਚੀਜ਼ਾਂ ਆ ਇਹ ਹੁੰਦੀਆਂ ਜੀ ਬਿਲਕੁਲ। ਨਾਲ ਕਹਿੰਦਾ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਆ। ਜੀ ਬਿਲਕੁਲ। ਤੇ ਪਾਣੀ ਤੋਂ ਬਗੈਰ ਤੇ ਕੁਝ ਵੀ ਨਹੀਂ, ਮਤਲਬ ਜੀ ਪਾਣੀ ਸਟਾਰਟ ਆ, ਪਾਣੀ ਸਟਾਰਟ ਹੈ ਜੀ। ਪਾਣੀ ਤੋਂ ਹੀ ਦੁਨੀਆ ਜਿਹੜੀ ਆ ਸਟਾਰਟ ਹੋਈ ਆ, ਇੱਥੋਂ ਜੀਵ ਜਿਹੜੇ ਸਭ ਤੋਂ ਪਹਿਲਾਂ ਹੋਏ ਸ਼ੁਰੂ ਉੱਥੋਂ ਆ। ਤੇ ਇਸ ਕਰਕੇ ਜਿਹੜਾ ਪਾਣੀ ਹੁਣ ਅਸੀਂ ਬਹੁਤ ਕਹਿੰਦੇ ਆ, ਇਹ ਵੀ ਇੱਕ ਇਹ ਵੀ ਸੁਨੇਹਾ ਹੈਗਾ ਕਿ ਪੰਜਾਬ ਦੇ ਪਾਣੀ ਜਿਹਦਾ ਡੂੰਘੇ ਹੋ ਗਏ, ਜ਼ਹਿਰੀਲੇ ਹੋ ਗਏ ਉੱਤੋਂ ਦੀ। ਸਭ ਤੋਂ ਬੁਰੀ ਗੱਲ ਕਿ ਜ਼ਹਿਰੀਲੇ ਹੋ ਗਏ ਹਨਾ। ਤੇ ਸਾਨੂੰ ਫਿਰ ਇਦਾਂ ਦੀਆਂ ਸੇਵਾਵਾਂ ਉੱਥੇ ਵੀ ਹੁਣ ਚੱਲਣ ਲੱਗ ਪਣੀਆਂ, ਕਿਉਂਕਿ ਅਸੀਂ ਪਾਣੀ ਦੇ ਪ੍ਰਤੀ ਅਵੇਅਰ ਨਹੀਂ ਹੈਗੇ। ਇਹ ਅਜੇਪਾਲ ਜੀ ਪਾਣੀ ਇਦਾਂ ਦੀ ਚੀਜ਼ ਆ, ਅਸੀਂ ਹਰ ਇੱਕ ਚੀਜ਼ ਜਿਹੜੀ ਆ ਇੰਡਸਟਰੀ ਦੇ ਵਿੱਚ ਬਣਾ ਲਈ। ਪਾਣੀ ਅੱਜ ਤੱਕ ਇੰਡਸਟਰੀ ਦੇ ਵਿੱਚ ਨਹੀਂ ਬਣਿਆ, ਕਿਸੇ ਅੰਦਰ ਫੈਕਟਰੀ ਦੇ ਵਿੱਚ ਇਹ ਬਣਿਆ ਨਹੀਂ ਸਾਡੇ ਤੋਂ। ਸਾਇੰਸ ਨੇ ਤਰੱਕੀ ਬਹੁਤ ਕਰ ਲਈ। ਹੁਣ ਜਿੱਦਾਂ ਦੇ ਹਾਲਾਤ ਹੋ ਰਹੇ, ਮੈਂ ਇੱਕ ਦਿਨ ਦੇਖ ਰਿਹਾ ਸੀ ਕਿਸੇ ਨੇ ਇੱਕ ਵੀਡੀਓ ਸ਼ੇਅਰ ਕੀਤੀ, ਜਿੱਦਾਂ ਆਪਾਂ ਡਾਕਟਰ ਕੋਲ ਜਾਂਦੇ ਤਾਂ ਮੈਡੀਸਨ ਲਿਖ ਕੇ ਦਿੰਦਾ ਆਪਾਂ ਨੂੰ, ਕਿਸੇ ਦਿਨ ਨੂੰ ਟਾਈਮ ਆ ਜਾਣਾ ਕਿ ਉਹਨਾਂ ਨੇ ਪਾਣੀ ਲਿਖ ਕੇ ਦਿਆ ਕਰਨਾ, ਤਾਂ ਪਾਣੀ ਜਾਂ ਕਹ ਲਓ ਵੀ ਉਦਾਂ ਹੀ ਮੈਡੀਕਲ ਵਾਲੀ ਸ਼ਾਪ ਤੋਂ ਜਾਂ ਉਦਾਂ ਖਰੀਦਣ ਵਾਸਤੇ ਮਤਲਬ ਤੁਹਾਨੂੰ ਬਾਜ਼ਾਰੋਂ ਮਿਲਿਆ ਕਰਨਾ ਛੋਟੀਆਂ ਛੋਟੀਆਂ ਸ਼ੀਸ਼ੀਆਂ ਦੇ ਵਿੱਚ। ਇਹ ਗੱਲ ਤੁਸੀਂ ਦੇਖੋ 1999 ਜਾਂ 90 ਦੀ ਹੋਣੀ ਆ। ਤੇ ਮੇਰੇ ਡੈਡੀ ਹੁਣਾਂ ਨੇ ਕਿਹਾ ਵੀ ਬੋਤਲਾਂ 'ਚ ਪਾਣੀ ਵਿਕਿਆ ਕਰਨਾ, ਪਾਣੀ ਵੇਸਟ ਨਾ ਕਰੋ। ਉਦੋਂ ਨਲਕੇ ਹੁੰਦੇ ਸੀ ਤੇ ਮੋਟਰ 3 ਦੀ ਲੱਗਦੀ ਹੁੰਦੀ ਸੀ, ਜਿਹੜੀ ਤੁਸੀਂ ਸੁਣਿਆ ਹੋਣਾ 3 ਦੀ 5 ਦੀ ਫਿਰ 7 ਦੀ ਆਈ। 3 ਦੀ ਮੋਟਰ ਉਦੋਂ ਲੱਗੀ ਹੁੰਦੀ ਸੀ ਤੇ ਨਲਕਾ ਲੱਗਦਾ ਸੀ 40 ਫੁੱਟ ਦੇ ਆਪਣੇ ਦੁਆਬੇ ਦੇ ਵਿੱਚ। ਅਸੀਂ ਉਦੋਂ ਮਜ਼ਾਕ ਉਡਾਉਂਦੇ ਸੀ ਵੀ ਆਪਣੇ ਡੈਡੀ ਦਾ ਵੀ ਏਦਾਂ ਕਿੱਦਾਂ ਹੋ ਜੂ ਵੀ ਪਾਣੀ ਬੋਤਲਾਂ 'ਚ, ਠੀਕ ਆ ਇੱਥੇ ਇੰਨਾ ਪਾਣੀ ਵਾਧੂ ਪਾਣੀ ਆ ਇੱਥੇ ਹਨਾ। ਕਿਉਂਕਿ ਅਸੀਂ ਸੋਚਿਆ ਹੀ ਨਹੀਂ ਸੀ ਥੱਲੇ ਪਾਣੀ ਤੇ ਵੀ ਇਹ ਕਦੀ ਸੋਚਿਆ ਹੀ ਨਹੀਂ ਸੀ, ਕਿਸੇ ਨੇ ਵੀ ਨਹੀਂ ਸੋਚਿਆ ਸੀ। ਆ ਹੁਣ ਅਸੀਂ ਸੋਚਣ ਲੱਗੇ ਜਦੋਂ 300 ਫੁੱਟ ਤੇ ਪਾਣੀ ਚਲੇ ਗਿਆ। ਇਦੋਂ ਪਹਿਲਾਂ ਦੱਸ ਦਿਓ ਗੱਲ ਕਿਹਨੇ ਕੀਤੀ, ਇਹ ਤੋਂ ਪਹਿਲਾਂ ਬਿਲਕੁਲ ਹੀ ਨਹੀਂ ਗੱਲ ਜਿਹੜੀ ਕੀਤੀ, ਠੀਕ ਆ। ਇਹ ਤਾਂ ਹੁਣ ਅਸੀਂ ਸੋਚਣ ਲੱਗੇ ਜਦੋਂ ਸਾਡੇ ਸਿਰ ਪੈ ਗਈ। ਹੁਣ ਵੀ ਜਿੱਦਾਂ ਕਿਹਾ ਜਾਂਦਾ, ਉਹ ਆਪਣੇ ਜੌਹਲ ਸਾਹਿਬ ਨੇ ਸ਼ਾਇਦ ਕਿਹਾ ਬਈ, ਉਹ ਕਹਿੰਦੇ ਬਈ ਪੁੱਛਿਆ ਗਿਆ ਬਈ ਤੁਸੀਂ ਨਾ ਝੋਨਾ, ਉਹਨਾਂ ਨੇ ਕਿਹਾ ਵੀ ਝੋਨਾ ਨਾ ਲਾਓ, ਕਿਸਾਨਾਂ ਨੂੰ ਕਿਹਾ। ਤੇ ਉਹ ਕਿਸਾਨ ਕਹਿੰਦੇ ਵੀ ਝੋਨਾ ਜਿਹੜਾ ਫਿਰ ਅਸੀਂ ਹੋਰ ਕੀ ਲਾਈਏ। ਉਹ ਕਹਿੰਦੇ ਵੀ ਉਹੀ ਲਾਓ ਜਿਹੜਾ ਤੁਸੀਂ ਜਦੋਂ ਪਾਣੀ ਬਿਲਕੁਲ ਨਹੀਂ ਰਹਿਣਾ ਉਦੋਂ ਚੀਜ਼ ਜਿਹੜੀ ਲਾਉਣੀ ਆ, ਹੁਣ ਤੁਸੀਂ ਹੁਣੇ ਲਾਉਣਾ ਜਿਹੜਾ ਉਹ ਸ਼ੁਰੂ ਕਰ ਦੋ। ਇਸ ਕਰਕੇ ਹੁਣੇ ਦੇਖਣੀ ਪੈਣੀ ਚੀਜ਼ ਹਨਾ। ਤੇ ਇਹਦੇ ਉੱਤੇ ਬੜਾ ਪਾਣੀ ਜਿਹੜਾ ਆ ਇਹ ਜੀ ਸੇਵਾ, ਚਲੋ ਇਹਨਾਂ ਸਲੂਟ ਵੀ ਆ, ਨਾਲ ਇਹ ਵੀ ਆ ਵੀ ਪਾਣੀ ਦਾ ਜਿਹੜਾ ਬਚਾਓ ਆ ਉਹ ਦਰਸ਼ਕਾਂ ਨੂੰ ਜ਼ਰੂਰ ਕਵਾਂਗੇ ਕਿ ਪਾਣੀ ਦਾ ਜਿਹੜਾ ਬਚਾਓ ਆ ਉਹ ਜ਼ਰੂਰ ਕਰੋ, ਕਿਉਂਕਿ ਹੁਣ ਲੋੜ ਆ ਸਮੇਂ ਦੀ, ਖਾਸ ਤੌਰ ਤੇ ਪੰਜਾਬੀ ਖਿੱਤੇ ਦੇ ਵਿੱਚ ਜੀ। ਤੇ ਦਰਸ਼ਕੋ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਕੁ ਵੀਡੀਓ ਜਿਨ੍ਹਾਂ ਤੇ ਅਸੀਂ ਦਲਜੀਤ ਜੀ ਦੇ ਨਾਲ ਤੇ ਮੈਂ ਚਰਚਾ ਕੀਤੀ। ਸੋ ਉਮੀਦ ਕਰਾਂਗੇ ਵੀ ਜਿੱਦਾਂ ਕਿਹਾ ਵੀ ਹਲਕੀਆਂ ਫੁਲਕੀਆਂ ਗੱਲਾਂ, ਪਰ ਕੁਛ ਗੱਲਾਂ ਦੇ ਦੂਜੇ ਪੱਖ ਵੀ ਹੁੰਦੇ ਆ, ਉਹਨੂੰ ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ। ਸੋ ਤੁਸੀਂ ਵੀ ਜਰੂਰ ਸੋਚਿਓ, ਵਿਚਾਰਿਓ, ਤੇ ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਾ ਉਹਦੀ ਫੀਡਬੈਕ ਤੁਸੀਂ ਸਾਨੂੰ ਜਰੂਰ ਦਿਓ। ਤੇ ਦਲਜੀਤ ਭਾਜੀ ਤੁਸੀਂ ਜੀ ਤੇ ਕਿੱਥੇ ਦੇਖ ਸਕਦੇ ਨੇ ਆਪਣੇ ਦਰਸ਼ਕ ਜੀ? ਤੇ ਇੰਡੋਸ ਟੀਵੀ ਤੁਸੀਂ ਦੋਸਤੋ ਦੇਖ ਸਕਦੇ ਹੋ, ਰੀਅਲ ਟੀਵੀ ਦੇ ਉੱਤੇ ਤੁਸੀਂ ਸਾਨੂੰ ਦੇਖ ਸਕਦੇ ਹੋ, ਜੰਗਾ ਟੀਵੀ ਦੇ ਉੱਤੇ ਜਿਹੜਾ ਆ ਸਾਨੂੰ ਤੁਸੀਂ ਦੇਖ ਸਕਦੇ ਹੋ, YouTube ਦੇ ਉੱਤੇ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਸਾਡਾ ਇਹ ਚੈਨਲ। ਤੇ ਇਦਾਂ ਹੀ ਪਿਆਰ ਜਿਹੜਾ ਆ ਤੁਸੀਂ ਦਿੰਦੇ ਰਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਅਜੇਪਾਲ ਜੀ ਰੁਖਸਤ ਹੁੰਦੇ ਆ ਤੇ ਅਗਲੇ ਹਫਤੇ ਫੇਰ ਮਿਲਾਂਗੇ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।